ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਇਸ ਵੇਲੇ ਪੰਜਾਬੀ ਰੇਡੀਓ USA ਨੂੰ ਤੁਸੀਂ AM FM ਸਟੇਸ਼ਨ ਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਤੁਸੀਂ ਪੰਜਾਬੀ ਰੇਡੀਓ USA ਨਾਲ ਸੁਣ ਰਹੇ ਹੋ। ਮੈਂ ਹਾਂ ਪ੍ਰਵੀਨ ਸ਼ਰਮਾ। ਪੰਜਾਬੀ ਰੇਡੀਓ USA ਦੇ ਫਰੈਜ਼ਨੋ ਆਫਿਸ ਤੋਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰਗਾ ਜੀ। ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਫਿਰ ਵਧਾਂਗੇ ਖਬਰਾਂ ਦੀ ਚਰਚਾ ਦੇ ਵੱਲ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਨੈਂਟਨ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, GN ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਵੀ ਕਰਵਾ ਸਕਦੇ ਹੋ। ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਸੈਂਟਾ ਨੇ ਇਹਨਾਂ ਦੀ ਲੋਕੇਸ਼ਨ ਹੈ। ਨਿਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਨੰਬਰ ਹੈ 209-277-0113। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਟਵਾਲ ਦਾ ਨੰਬਰ ਹੈ 559-800-0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਹੋਮ ਲੋਨ ਤਾਂ ਇਹਨਾਂ ਦੇ ਨਾਲ 559-905-2575 ਤੇ ਗੱਲ ਕੀਤੀ ਜਾ ਸਕਦੀ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਭਾਈ ਰਾਜੋਆਣਾ ਦੀ ਸਜ਼ਾ ਦੇ ਨਾਲ ਜੁੜੀ ਖਬਰ ਤੋਂ। ਉਮੀਦਾਂ ਨੂੰ ਝਟਕਾ ਕਹਿ ਸਕਦੇ ਹਾਂ ਕਿਉਂਕਿ ਰਾਜੋਆਣਾ ਦੀ ਸਜ਼ਾ ਤੇ ਕੇਂਦਰ ਨੇ ਹਲਫਨਾਮਾ ਦਾਖਲ ਕੀਤਾ ਜੀ। ਬਿਲਕੁਲ, ਇਹਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਹੜੀ ਉਮੀਦ ਲੱਗੀ ਸੀਗੀ ਉਹ ਇਸ ਵੇਲੇ ਤੇ ਟੁੱਟਦੀ ਨਜ਼ਰ ਆ ਰਹੀ ਹੈ, ਕਿਉਂਕਿ ਇਹਨਾਂ ਨੇ ਜਿਹੜਾ ਐਫੀਡੇਵਿਟ ਦਿੱਤਾ ਹੈ ਉਹਦੇ ਵਿੱਚ ਵੈਸੇ ਤੇ ਇਹ ਚੀਜ਼ਾਂ ਜਿਹੜੀਆਂ ਅੰਸ਼ਕ ਤੌਰ ਤੇ ਪਹਿਲਾਂ ਹੀ ਸਾਹਮਣੇ ਆ ਗਈਆਂ ਸਨ, ਕਿਉਂਕਿ ਇਹਨਾਂ ਨੇ ਐਫੀਡੇਵਿਟ ਦਿੱਤਾ ਸੀ ਕੁਝ ਦਿਨ ਪਹਿਲਾਂ ਜੀ। ਤੇ ਇਸ ਗੱਲ ਦੇ ਚਰਚੇ ਸਨ ਕਿ ਇਹਨਾਂ ਨੇ ਸਿਕਿਉਰਿਟੀ ਦਾ ਹਵਾਲਾ ਦੇਣਾ ਹੀ ਦੇਣਾ ਹੈ। ਉਹੀ ਹੋਇਆ। ਜਿਹੜੀ ਗੱਲ ਦਾ ਅੰਦਾਜ਼ਾ ਸੀ, ਇਹਨਾਂ ਨੇ ਜਾ ਕੇ ਪੰਜਾਬ ਦੇ ਅੰਦਰੂਨੀ ਹਾਲਾਤ, ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ, ਪੰਜਾਬ ਇੱਕ ਸਰਹੱਦੀ ਸੂਬਾ ਹੈ, ਅਜਿਹੇ ਨੁਕਤੇ ਐਫੀਡੇਵਿਟ ਦੇ ਵਿੱਚ ਚਿਣ ਕੇ ਉੱਥੇ ਰੱਖ ਦਿੱਤੇ ਤੇ ਹੁਣ ਮਾਮਲਾ ਜਿਹੜਾ ਉਹ ਇੱਕ ਵਾਰੀ ਤੇ ਏਦਾਂ ਕਹਿ ਸਕਦੇ ਹਾਂ ਕਿ ਸੁਪਰੀਮ ਕੋਰਟ ਦੇ ਪਾਲੇ 'ਚ ਜ਼ਰੂਰ ਚਲੇ ਗਿਆ ਕਿ ਸੁਪਰੀਮ ਕੋਰਟ ਨੇ ਹੁਣ ਅਗਲੀ ਸੁਣਵਾਈ ਤੇ ਕੋਈ ਅੰਤਮ ਨਿਰਣਾ ਲੈ ਲੈਣਾ ਹੈ। ਪਰ ਵੱਡੀ ਗੱਲ ਤਾਂ ਇਹ ਹੈ ਨਾ ਕਿ ਜਦੋਂ ਕੇਂਦਰ ਸਰਕਾਰ, ਫਰਜ਼ ਕਰੋ ਕਿਸੇ ਬੰਦੇ ਨੂੰ ਬਾਹਰ ਕੱਢਣਾ ਹੈ, ਕਿਸੇ ਬੰਦੇ ਨੂੰ ਰਿਹਾ ਕਰਨਾ ਹੈ, ਕਿਸੇ ਬੰਦੇ ਨੂੰ ਮਤਲਬ ਕਿ ਵਕਤੀ ਤੌਰ ਤੇ ਰਿਹਾਈ ਦੇਣੀ ਹੈ, ਪੈਰੋਲ ਦੀ ਰਿਹਾਈ ਦੇਣੀ ਹੈ, ਜੇ ਸਰਕਾਰ ਕਹਿ ਦੇਵੇ ਕਿ ਇਹਦੇ ਆਇਆ ਇਹਦੇ ਪਿੰਡ ਮੁਹੱਲੇ 'ਚ ਸ਼ਾਂਤੀ ਨੂੰ ਖਤਰਾ ਹੋ ਸਕਦਾ ਤਾਂ ਬਸ ਗਈ ਕਰ ਜੀ। ਤਾਂ ਫਿਰ ਮਤਲਬ ਕਿ ਆਮ ਬੰਦੇ ਦੀ ਰਿਹਾਈ ਰੁਕ ਜਾਂਦੀ ਹੈ। ਤੁਸੀਂ ਸਰਪੰਚ ਨੇ ਵੀ ਕਹਿ ਦਿੱਤਾ ਨਾ, ਪੰਚਾਇਤ ਨੇ ਵੀ ਕਹਿ ਦਿੱਤਾ ਕਿ ਇਹਦੇ ਆਇਆ ਯਾਰ ਕੋਈ ਮਤਲਬ ਕਿ ਲੜਾਈ ਝਗੜੇ ਦਾ ਇਮਕਾਨ ਹੈਗਾ ਜੀ ਜੀ, ਜਾਂ ਤੁਹਾਡੇ ਥਾਣੇ ਨੇ ਕਹਿ ਦਿੱਤਾ ਬਸ ਨਾਰਮਲੀ ਰਿਹਾਈ। ਇਹਦਾ ਮਤਲਬ ਮੈਂ ਦੇਖੋ ਉਮੀਦਾਂ ਨੂੰ ਝਟਕਾ ਨਹੀਂ ਦੇਣਾ ਚਾਹੁੰਦਾ, ਕਿਉਂਕਿ ਇਹ ਤਾਂ ਲੋਕਾਂ ਦੇ ਸਮਝਦੇ ਹੁੰਦਾ ਕਿ ਹੁਣ ਸੁਪਰੀਮ ਕੋਰਟ 'ਚ ਜਿਹੜਾ ਹਲਫਨਾਮਾ ਗਿਆ ਕੀ ਉਮੀਦਾਂ ਨੂੰ ਵਾਕਿਆ ਤੋੜਨ ਵਾਲਾ ਕਿ ਨਹੀਂ ਤੋੜਨ ਵਾਲਾ, ਲੋਕਾਂ ਦੀ ਆਪਣੀ ਸੋਚ ਹੈ। ਪਰ ਇਹ ਤਾਂ ਸਪਸ਼ਟ ਹੈ ਨਾ, ਪ੍ਰੈਕਟੀਕਲ ਗੱਲ ਤਾਂ ਇਹੋ ਆ ਜੀ ਜੀ ਕਿ ਜੇ ਇੱਕ ਪਿੰਡ ਦੀ ਪੰਚਾਇਤ ਕਿਸੇ ਬੰਦੇ ਦੀ ਪੈਰੋਲ ਰੱਦ ਕਰਵਾਉਣ ਦੀ ਹਿੰਮਤ ਰੱਖਦੀ ਹੈ ਜਾਂ ਇੱਕ ਠਾਣਾ ਰੱਖਦਾ ਹੈ ਤਾਂ ਫਿਰ ਸਰਕਾਰ, ਕੇਂਦਰ ਸਰਕਾਰ ਹੀ ਜੇ ਲੱਤ ਨਹੀਂ ਲਾਊਗੀ ਤਾਂ ਕਿਹਦੀ ਰਿਹਾਈ ਹੋ ਸਕਦੀ ਹੈ? ਤੁਸੀਂ ਆਪ ਸੋਚ ਸਕਦੇ ਹੋ। ਤਾਂ ਇੱਕ ਤਰ੍ਹਾਂ ਨਾਲ ਕੇਂਦਰ ਸਰਕਾਰ ਨੇ ਹੁਣ ਦੇਖੋ ਦੋਹਰੀ ਖੇਡ ਕੇਂਦਰ ਸਰਕਾਰ ਦੀ ਕੀ ਹੈ ਜੀ ਕਿ 550ਵੇਂ ਪ੍ਰਕਾਸ਼ ਪੁਰਬ ਤੇ ਇਹਨਾਂ ਨੇ, ਜਦੋਂ ਪਹਿਲੇ ਪਾਤਸ਼ਾਹ ਜੀ ਦਾ 550ਵਾਂ ਪੁਰਬ ਸੀਗਾ, ਤੁਹਾਨੂੰ ਪਤਾ ਹੀ ਹੈ ਨਾ, ਪ੍ਰਕਾਸ਼ ਪੁਰਬ ਤੇ ਬਹੁਤ ਵੱਡੇ ਪੱਧਰ ਤੇ ਪ੍ਰੋਗਰਾਮ ਕੀਤੇ ਗਏ ਸਨ, ਤਾਂ ਉਦੋਂ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਰਿਹਾਈ ਕਰ ਦੇਵਾਂਗੇ। ਮਤਲਬ ਕਿ ਜਿਹੜੇ ਹੋਰ ਕੁਝ ਬੰਦੀ ਸਿੰਘ ਸੀ ਉਹਨਾਂ ਦੀ ਲਿਸਟ ਬਕਾਇਦਾ ਤੋਰੀ ਗਈ ਸੀ ਜੀ। ਪਰ ਅੱਜ ਇਸ ਮੌਕੇ ਤੇ ਜਿਹੜੇ ਮਤਲਬ ਕਿ ਜੇ ਆਪਾਂ ਦੇਖੀਏ ਤਾਂ ਜਿਸ ਮੌਕੇ ਤੇ ਇੱਕ ਉਮੀਦ ਬੱਝੀ ਸੀਗੀ, ਹਾਂਜੀ, ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਗੁਰੂ ਰਾਮਦਾਸ ਜੀ ਦਾ ਵੀ ਅੱਜ ਗੁਰਪੁਰਬ ਸੀਗਾ ਨਾ ਜੀ। ਤਾਂ ਗੱਲ ਇਹ ਹੈ ਕਿ ਇਸ ਮੌਕੇ ਤੇ ਆ ਕੇ ਝਟਕਾ ਦੇ ਦਿੱਤਾ।
ਤਾਂ ਦੋਨਾਂ ਦਿਨਾਂ ਦੀ ਵੀ ਜੇ ਆਪਾਂ ਗੱਲ ਕਰੀਏ ਤਾਂ ਇਤਫਾਕਨ ਉਹ ਸਿੱਖ ਜਗਤ ਲਈ ਬਹੁਤ ਮਹੱਤਵਪੂਰਨ ਰਹਿੰਦੇ ਨੇ। ਜੀ ਤੋ ਗੱਲ ਇਹ ਹੈ ਕਿ ਬਈ ਹੁਣ ਮਸਲਾ ਜਿਹੜਾ ਉਹ ਸੁਪਰੀਮ ਕੋਰਟ ਨੇ ਨਿਬੇੜ ਦੇਣਾ ਇੱਕ ਵਾਰੀ, ਪਰ ਕੇਂਦਰ ਦੇ ਕੋਲ ਫਿਰ ਵੀ ਹੱਕ ਹਕੂਕ ਰਹਿਣਗੇ, ਬਦਸਤੂਰ ਉਹ ਤੇ ਰਹਿਣਗੇ ਜੋ ਉਹਨਾਂ ਦੇ ਅਧਿਕਾਰ ਖੇਤਰ ਦਾ ਮਸਲਾ ਹੈ। ਤੋ ਖੈਰ ਦੇਖਦੇ ਹੁਣ ਅੱਗੇ ਕੀ ਬਣਦਾ, ਪਰ ਕੇਂਦਰ ਸਰਕਾਰ ਨੇ ਇੱਕ ਵਾਰੀ ਕਹਿ ਲਓ ਕਿ ਇਹਨਾਂ ਉਮੀਦਾਂ ਨੂੰ ਝਟਕਾ ਦਿੱਤਾ ਜੋ ਲੱਗੀਆਂ ਹੋਈਆਂ ਸਨ। ਤਾਂ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਦੇਖੋ ਹਾਲੇ ਵੀ ਕੁਝ ਨਹੀਂ ਵਿਗੜਿਆ। ਮੈਂ ਤਾਂ ਵਾਰ-ਵਾਰ ਕਹਿੰਦਾ, ਪਿਛਲੇ ਕਈ ਸਾਲਾਂ ਤੋਂ ਕਹਿ ਰਿਹਾ ਵਾਂ ਕਿ ਇਸ ਮਸਲੇ ਦਾ ਇੱਕੋ ਇੱਕ ਹੱਲ ਹੈ ਕਿ ਬਈ ਥੋੜਾ ਜਿਹਾ, ਹੁਣ ਤੁਸੀਂ ਇੱਕ ਚੀਜ਼ ਨੂੰ ਨੋਟ ਕਰੋ ਨਾ ਕਿ ਮੰਨ ਲਓ ਫਰਜ਼ ਕਰੋ ਕੇਂਦਰ ਸਰਕਾਰ ਰਿਹਾਈ ਵਾਸਤੇ ਸਹਿਮਤ ਹੋ ਜਾਂਦਾ ਹੈ, ਹੁਣ ਅਈਓ ਕਾਂਗਰਸ ਜਿਹੜੀ ਹੈ ਇਹ ਫਿਰ ਗੁਜਰਾਤ ਦੇ ਵਿੱਚ ਜਾ ਕੇ ਰੌਲਾ ਪਾ ਲੇਗੀ, ਕਿਉਂਕਿ ਇਹ ਉਤਲੀ ਜਿਹੜੀ ਲੀਡਰਸ਼ਿਪ ਹੈ ਜਾਂ ਇੱਥੇ ਦੀ ਕੁਝ ਲੀਡਰਸ਼ਿਪ ਹੈ ਜਿਹੜੀ ਉਹ ਬੇਅੰਤ ਸਿੰਘ ਨੂੰ ਅੱਜ ਵੀ ਸ਼ਹੀਦ ਮੰਨਦੀ ਹੈ ਜੀ। ਸੋਚ ਕੇ ਦੇਖੋ ਨਾ, ਤਾਂ ਕੀ ਕਾਂਗਰਸ ਉੱਥੇ ਜਾ ਕੇ ਇਹਨਾਂ ਦੀ ਘੇਰਾਬੰਦੀ ਨਹੀਂ ਕਰੇਗੀ? ਉਹਨਾਂ ਤੇ ਕਹਿਣਾ ਤੁਸੀਂ ਅੱਤਵਾਦੀ ਛੱਡ ਰਹੇ ਹੋ ਜੀ ਤੇ ਬਿਲਕੁਲ। ਇਸ ਚੀਜ਼ ਦਾ ਵੀ ਡਰ ਹੈ। ਹੁਣ ਗੱਲ ਪ੍ਰਵੀਨ ਜੀ ਜਿਹੜੀ ਮੈਂ ਵਾਰ-ਵਾਰ, ਮੇਰੀ ਤਾਂ ਤੁੱਛ ਬੁੱਧੀ ਹੈ ਤੇ ਸਾਨੂੰ ਤੇ ਕਿਸੇ ਨਾ 3 ਚ ਗਿਣਦਾ ਅਗਲਾ, ਨਾ 13 ਚ ਗਿਣਦਾ ਹੈ। ਤਾਂ ਗੱਲ ਇਹ ਆ ਕਿ ਬਈ ਮੈਂ ਵਾਰ-ਵਾਰ ਜਿਹੜੀ ਗੱਲ ਕਰ ਰਿਹਾ ਉਸ ਨੂੰ ਜਦੋਂ ਵੀ ਇਹਨਾਂ ਨੇ ਪਕੜ ਲਿਆ ਕੁਛ ਨਾ ਕੁਛ ਲੈ ਡੇਗਣਗੇ ਜੀ। ਮਸਲਾ ਇਹ ਹੈ ਕਿ ਤੁਸੀਂ ਉਹਨਾਂ ਦੇ ਨਾਲ ਇੱਕਮਤ ਹੋ ਕੇ, ਇਕਜੁੱਟ ਹੋ ਕੇ, ਰਾਬਤਾ ਕਰਕੇ ਇਹਦੇ ਲਈ ਕਮਿਸ਼ਨ ਬਣਵਾ ਲਓ। ਕਮਿਸ਼ਨ ਬਣ ਕੇ ਫਿਰ ਉਹਨਾਂ ਲਈ ਰਸਤਾ ਬਣ ਜਾਏਗਾ। ਕਮਿਸ਼ਨ ਰეკਮੈਂਡ ਕਰ ਦੇਗਾ ਤਾਂ ਉਹ ਕਹਿ ਦੇਣਗੇ ਜੀ ਕਮਿਸ਼ਨ ਬਿਠਾਇਆ ਸੀ, ਕਮਿਸ਼ਨ ਨੇ तमाम ਹਾਲਾਤਾਂ ਦੇ ਮੱਦੇ ਨਜ਼ਰ ਆ ਸਿਫਾਰਿਸ਼ਾਂ ਦਿੱਤੀਆਂ, ਨਿਆਰੇਆਂ ਬਣਦੀਆਂ। ਤਾਂ ਸੱਪ ਵੀ ਮਰ ਜਾਂਦਾ ਹੁੰਦਾ ਤੇ ਲਾਠੀ ਵੀ ਵੱਜ ਜਾਂਦੀ ਹੁੰਦੀ ਹੈ। ਤਾਂ ਇਹ ਹੈ ਕਿ ਪਹਿਲੀ ਗੱਲ ਤੇ ਇੱਕ ਕੌਮ ਦੇ ਵਿੱਚ ਥੋੜੀ ਏਕਤਾ ਵਿਖਾਉਣੀ ਪਊਗੀ, ਇਕਜੁੱਟਤਾ ਵਿਖਾਉਣੀ ਪਊਗੀ, ਪੈਰਵਾਈ ਕਰਨੀ ਪਊਗੀ ਸੁਚੱਜੇ ਢੰਗ ਨਾਲ, ਸਾਰੀਆਂ ਚੀਜ਼ਾਂ ਹੋ ਜਾਂਦੀਆਂ ਹੁੰਦੀਆਂ। ਇਹ ਗੱਲਾਂ ਦਾ ਮਾਮਲਾ ਹੈ ਤਾਂ ਹੁਣ ਗੱਲ ਫਿਰ ਉੱਥੇ ਦੀ ਉੱਥੇ ਖਲੋਗੀ। ਹੁਣ ਪਹਿਲਾਂ ਤਾਂ ਸੁਪਰੀਮ ਕੋਰਟ ਦਾ ਵੇਖਿਆ ਜਾਏਗਾ ਕਿ ਕੀ ਰੁਖ ਰਹਿੰਦਾ, ਫਿਰ ਉਸ ਤੋਂ ਬਾਅਦ ਨਵੇਂ ਸਿਰੇ ਤੋਂ ਗੱਲਾਂ ਚੱਲਣਗੀਆਂ। ਜੀ ਮਿੰਟੂ ਜੀ, ਅਗਲੀ ਖਬਰ ਤੇ ਗੱਲ ਕਰੀਏ ਐਸਵਾਈਐਲ ਦੀ। ਐਸਵਾਈਐਲ ਦੇ ਬਾਰੇ ਸੁਣਨ ਦੇ ਵਿੱਚ ਆ ਰਿਹਾ ਕਿ ਹੁਣ ਦੋਵਾਂ ਸੂਬਿਆਂ ਦੇ ਮੁੱਖ ਮੰਤਰੀ ਜੁੜ ਕੇ ਬੈਠਣਗੇ ਤੇ ਇਸ ਮਸਲੇ ਦਾ ਹੱਲ ਤਲਾਸ਼ਣਗੇ। ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ 14 ਤਰੀਕ ਨੂੰ ਹੈ ਮੀਟਿੰਗ ਇਹਨਾਂ ਦੀ। ਹਾਂਜੀ ਦੇਖੋ ਗੱਲ ਕੀ ਹੈ ਕਿ ਅਕਤੂਬਰ ਦੇ ਵਿੱਚ ਇਹਨਾਂ ਦੀ ਇੱਕ ਲਾਸਟ ਮੀਟਿੰਗ ਹੀ ਹੋ ਜਾਏਗੀ, ਕਿਉਂਕਿ ਉਸ ਤੋਂ ਬਾਅਦ ਜਨਵਰੀ ਦੇ ਵਿੱਚ ਫਿਰ ਸੁਪਰੀਮ ਕੋਰਟ 'ਚ ਸੁਣਵਾਈ ਹੋਏਗੀ। ਜੀ। ਤਾਂ ਸੁਪਰੀਮ ਕੋਰਟ ਬਹੁਤ ਜ਼ਿਆਦਾ ਫਟਕਾਰਾਂ ਲਾ ਚੁੱਕਾ ਹੈ। ਪੰਜਾਬ ਦੀ ਬੇਇੱਜ਼ਤੀ ਰੱਜ ਕੇ ਮਤਲਬ ਕਿ ਹੋਈ ਵੀ ਹੈ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਇੱਕ ਤਰ੍ਹਾਂ ਨਾਲ ਤੁਹਾਡਾ ਆਪਣਾ ਇੱਕ ਹੱਕ ਹਕੂਕ ਵੀ ਜਾਂਦਾ ਲੱਗਾ ਹੋਵੇ ਤੇ ਫਿਰ ਵਾਰ-ਵਾਰ ਤੁਹਾਨੂੰ ਜ਼ਲਾਲਤ ਵੀ ਝੱਲਣੀ ਪਵੇ ਕਿ ਤੁਸੀਂ ਕਿਉਂ ਨਹੀਂ ਪਟਵਾ ਰਹੇ ਨਹਿਰ, ਕਿਉਂ ਨਹੀਂ ਇਹ ਸਭ ਕੁਝ ਕਰ ਰਹੇ। ਜੀ ਜੀ। ਤਾਂ ਹੁਣ ਦੇਖੋ ਮੀਟਿੰਗ ਹੋਣੀ ਹੈ ਚਾਹੁੰਦੇ ਨੇ, ਇੱਕ ਫਾਰਮੈਲਿਟੀ ਹੈ। ਕਿਉਂ? ਕਿਉਂਕਿ ਹੁੱਡਾ ਸਾਹਿਬ ਕਹਿੰਦੇ ਕਿ ਕੰਮ ਤੇ ਸਾਰਾ ਹੋਇਆ ਪਿਆ ਜੀ ਤੇ ਤੁਸੀਂ ਨਹਿਰ ਪਟਵਾਉਣੀ ਸ਼ੁਰੂ ਕਰੋ, ਗੱਲ ਕਰੋ, ਦਫਾ ਕਰੋ। ਹੁਣ ਦੂਜੇ ਪਾਸੇ ਹੁਣੇ ਜਦੋਂ ਮੈਂ ਤੁਹਾਡੇ ਨਾਲ ਜੁੜ ਰਿਹਾ ਸੀ, ਮੈਂ ਪੂਰੀ ਸਟੇਟਮੈਂਟ ਨਹੀਂ ਪੜ੍ਹ ਸਕਿਆ ਕਿ ਸ਼ਾਇਦ ਮਾਨ ਸਾਹਿਬ ਹੋਰਾਂ ਦੀ ਪਾਰਟੀ ਵੱਲੋਂ ਜਾਂ ਮਾਨ ਸਾਹਿਬ ਹੋਰਾਂ ਵੱਲੋਂ ਵੀ ਆ ਗਈ ਸਟੇਟਮੈਂਟ ਕਿ ਬਈ ਅਸੀਂ ਉੱਥੇ ਠੋਕ ਵਜਾ ਕੇ ਆਪਣਾ ਪੱਖ ਰੱਖਾਂਗੇ। ਮਤਲਬ ਕਿ ਸਟੈਂਡ ਤੇ ਪਹਿਲਾਂ ਹੀ ਤੈਅ ਨੇ। ਉਹ ਕਹਿੰਦੇ ਕਿ ਬੂੰਦ ਵੀ ਪਾਣੀ ਨਹੀਂ ਦਿਆਂਗੇ, ਪਾਣੀ ਛੱਡੋ ਅਸੀਂ ਤੁਪਕਾ ਵੀ ਨਹੀਂ ਦਿੰਦੇ ਜੀ। ਤਾਂ ਦੂਜੇ ਪਾਸੇ ਉਹ ਕਹਿੰਦੇ ਆ ਕਿ ਤੁਸੀਂ ਤੁਪਕਾ ਛੱਡੋ, ਅਸੀਂ ਪੂਰੀ ਐਸਵਾਈਐਲ ਭਰ ਕੇ ਲਿਆਣੀ ਆ, ਸਾਡਾ ਹੱਕ ਬਣਦਾ। ਤਾਂ ਜਦੋਂ ਇਹ ਚੀਜ਼ਾਂ ਆਪੋ ਆਪਣੀ ਥਾਂ ਤੋਂ ਹਿੱਲਣੀਆਂ ਹੀ ਨਹੀਂ, ਇਹ ਸਟੈਂਡ ਜਿਵੇਂ ਕਹਿ ਲਓ ਕਿ ਪੂਰੇ ਜਰਜਰੇ ਉਹ ਜਿਵੇਂ ਹੁਣ ਜਾਂਦੇ ਨਾ ਸਪਰਿੰਗ ਸਾਈਡ ਤੋਂ ਸਾਈਕਲਾਂ ਵਾਲੇ, ਕਿ ਇਹਨਾਂ ਨੇ ਮਤਲਬ ਕਿ ਮਾੜਾ ਮੋਟਾ ਵੀ ਹਿੱਲਣਾ ਹੀ ਨਹੀਂ ਆਪਣੇ ਥਾਂ ਤੋਂ, ਤਾਂ ਫਿਰ ਉਹ ਕੀ ਕਰੋਗੇ ਤੁਸੀਂ? ਤਾਂ ਇੱਕ ਖਾਨਾ ਪੂਰਤੀ ਆ, ਕੇਂਦਰ ਇਹਦੇ ਵਿੱਚ ਬੈਠੇਗਾ ਨਹੀਂ, ਦੋਹਾਂ ਧਿਰਾਂ ਦੀ ਆਪੋ ਵਿੱਚ ਦੀ ਮੀਟਿੰਗ ਹੋਣੀ ਆ। ਤਾਂ ਹੁਣ ਤਾਂ ਬਈ ਮਸਲਾ ਇਹ ਆ ਕਿ ਜਾਂ ਤਾਂ ਦੋਨੇ ਸਟੇਟਾਂ ਸਹਿਮਤ ਹੋ ਜਾਣ, ਜਿਵੇਂ ਇੱਕ ਹੋਰ ਦੂਸਰੀ ਹੈ ਜਿਹੜੀ ਉਹ ਸ਼ਾਰਦਾ ਯਮੁਨਾ ਲਿੰਕ, ਉਹ ਮਸਲਾ ਉਹ ਜਿਹੜਾ ਰਿਵਰ ਦੀ ਮਤਲਬ ਜੋੜਨ ਵਾਲੀ ਹੈ ਜਿਹੜੀ ਸ਼ਾਰਦਾ ਨਦੀ ਤੋਂ, ਕਿ ਜਾਂ ਤਾਂ ਉੱਥੇ ਸਹਿਮਤ ਹੋ ਜਾਣ ਕਿ ਕੁਝ ਪੈਸਾ ਚਲੋ ਸੈਂਟਰ ਦਾ ਤਾਂ ਪਿਆ ਹੀ ਹੈ, ਕੁਝ ਇਹ ਦੋਨੇ ਸਟੇਟਾਂ ਰਲ ਕੇ ਕੋਈ ਹਿੱਸੇਦਾਰੀ ਕਰ ਲੈਣ ਤਾਂ ਪਾਣੀ ਲੈ ਆਉਣ, ਇਧਰੋਂ ਇਹ ਬਚ ਜਾਵੇ, ਇਹਨਾਂ ਕੋਲ ਇਹ ਬਚ ਜਾਵੇ, ਉਹਨਾਂ ਕੋਲ ਉਹ ਬਚ ਜਾਵੇ, ਕੁਝ ਐਸਾ ਰਸਤਾ ਕੱਢ ਲੈਣ ਜਿਹਦੇ ਤੇ ਸਹਿਮਤੀ ਬਣ ਜਾਵੇ, ਉਹ ਤਾਂ ਠੀਕ ਆ। ਪਰ ਜੇ ਮਾਮਲਾ ਭੌਂਕ ਕੇ ਅਸਹਿਮਤੀ ਦਾ ਜਿਹੜਾ 99% ਤੈਅ ਆ ਕਿ ਜੇ ਉਹ ਅਸਹਿਮਤੀ ਵਾਲਾ ਹੀ ਬਣੇਗਾ ਤੇ ਸੁਪਰੀਮ ਕੋਰਟ ਦਾ ਵੀ ਸਟੈਂਡ ਉਹੀ ਰਹਿਣਾ ਤੇ ਸੁਪਰੀਮ ਕੋਰਟ ਨੇ ਕਹਿਣਾ ਕਿ ਹਾਂ ਵੀ ਪੁੱਟੋ ਤੁਸੀਂ ਨਹਿਰ, ਗੱਲ ਫਿਰ ਉੱਥੇ ਦੀ ਉੱਥੇ ਆ। ਤਾਂ ਫਿਰ ਭੌਂ ਚੌਂਕ ਕੇ ਗੱਲ ਫਿਰ ਉਹ ਆ ਜਾਣੀ ਆ
ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਕੋਲ, ਤਾਂ ਫਿਰ ਉਹਨਾਂ ਦੇ ਕੋਲ ਬਹਾਨਾ ਹੈ ਕਿ ਭਾਈ ਸੁਪਰੀਮ ਕੋਰਟ ਨੇ ਕਿਹਾ ਕਿ ਹਾਂ ਸਾਰਾ ਕੁਝ ਹੈ ਜਿਹੜਾ ਤੁਹਾਨੂੰ ਕਰਨਾ ਪਵੇਗਾ, ਅਸੀਂ ਕਰਨ ਨਹੀਂ ਦੇਣਾ, ਉਹ ਫਿਰ ਜੋ ਮਰਜ਼ੀ ਕਰਨ। ਉਹ ਤਾਂ ਫਿਰ ਗੱਲ ਜਿਹੜੀ ਆ ਉਹ ਇੱਕ ਬਹੁਤ ਗਲਤ ਦਿਸ਼ਾ ਵੱਲ ਵੱਧ ਸਕਦੀ ਹੈ, ਖੂਨ ਖਰਾਬਾ ਵੀ ਹੋ ਸਕਦਾ ਇੱਥੇ ਜੀ ਬਥੇਰਾ ਕੁਛ ਹੋ ਸਕਦਾ। ਉਹ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਮਨੋਕਲਪਤ ਮੰਜ਼ਰ ਹੀ ਆਪਾਂ ਸਿਰਜ ਸਕਦੇ ਹਾਂ ਨਾ, ਕੀ ਹੋਏਗਾ। ਤਾਂ ਬਹੁਤ ਕੁਝ ਹੋਣ ਦੀ ਸੰਭਾਵਨਾ, ਤਾਂ ਉਹ ਕੇਂਦਰ ਸਰਕਾਰ ਹੀ ਇਨ ਦੀ ਐਂਡ ਤੱਕ ਕੇਂਦਰ ਸਰਕਾਰ ਨੇ ਇਹ ਸਾਰਾ ਕੁਝ ਕਰਨਾ ਜਾਂ ਕਹਿ ਲਓ ਕਿ ਕਰਵਾਉਣਾ ਹੈ। ਜੀ ਜੀ ਹੁਣ ਜੇ ਕੇਂਦਰ ਚਾਹੇ ਤਾਂ ਉਹ ਫਿਰ ਇਸ ਮਾਮਲੇ ਨੂੰ ਅੱਗੇ ਵੀ ਤੁਹਾਨੂੰ ਪਤਾ ਹੀ ਉਹਨਾਂ ਨੇ ਲਟਕਾਇਆ ਸੀਗਾ, ਇਸ ਮਾਮਲੇ ਨੂੰ ਫਿਰ ਵੀ ਉਹ ਰੇੜ ਸਕਦੀ ਹੈ। ਉਹ ਗੱਲ ਇਹ ਆ ਕਿ ਹੁਣ ਦੇਖਣਾ ਹੋਏਗਾ ਕਿ ਕੀ ਬਣਦਾ। ਪਰ ਹਰਿਆਣੇ ਦੇ ਇਲੈਕਸ਼ਨ ਤੋਂ ਪਹਿਲਾਂ 2024 ਦੇ ਇਲੈਕਸ਼ਨ ਤੋਂ ਪਹਿਲਾਂ ਮੈਨੂੰ ਇਉਂ ਲੱਗਦਾ ਕਿ SYL ਦਾ ਮੁੱਦਾ ਬਹੁਤ ਜ਼ਿਆਦਾ ਭਖੇਗਾ, ਤੇ ਇਹਨੂੰ ਭਖਾਉਣ 'ਚ ਫਾਇਦਾ ਵੀ ਉਹਨਾਂ ਦਾ ਇੱਕ ਤਾਂ ਕਿ ਪੰਜਾਬ ਤੇ ਹਰਿਆਣੇ ਦੇ ਲੋਕ ਜਿਹੜੇ ਕਿ ਬਹੁਤ ਜ਼ਿਆਦਾ ਨੇੜੇ ਹੋ ਗਏ ਸੀਗੇ, ਥੋੜਾ ਉਹਨਾਂ ਦੇ ਵਿੱਚ ਵੀ ਫਿੱਕ ਪੈਣਾ ਸਟਾਰਟ ਹੋਏਗਾ। ਇੱਧਰ ਵੀ ਜੋ ਕਹਿ ਲਓ ਕਿ ਜੋ ਸਰਕਾਰ ਚੱਲਦੀ ਪਈ ਹੈ ਇੱਥੇ ਆਮ ਆਦਮੀ ਪਾਰਟੀ ਦੀ, ਉਹਦਾ ਵੀ ਕਾਫੀਆ ਪੂਰੀ ਤਰ੍ਹਾਂ ਕੱਸ ਦੇਣਗੇ। ਹੋ ਸਕਦਾ ਉਸ ਬਹਾਨੇ ਕੁਝ ਹੋਰ ਜਿਹੜੇ ਉਭਾਰ ਹੋ ਰਹੇ ਨੇ ਉਹਨਾਂ ਨੂੰ ਵੀ ਚੱਕ ਲਿਆ ਜਾਵੇ। ਤਾਂ ਗੱਲ ਇਹ ਹੈ ਨਾ ਕਿ ਤਾਂ ਹੁਣ ਸੰਭਾਵਨਾਵਾਂ ਨੇ, ਪਰ ਜੇ ਕਾਨੂੰਨੀ ਪਹਿਲੂ ਤੋਂ ਦੇਖੀਏ ਤਾਂ ਅਸੀਂ ਹਾਰੀ ਹੋਈ ਜੰਗ ਲੜ ਰਹੇ ਹਾਂ। ਤੁਪਕਾ ਨਹੀਂ ਦੇਣਾ, ਫਲਾਂ ਟਮਕਾ, ਇਹ ਜਜ਼ਬਾਤੀ ਗੱਲਾਂ ਨੇ ਪ੍ਰਵੀਨ ਜੀ। ਪਾਣੀ ਜਾ ਚੁੱਕਾ ਹੈ, ਹੁਣ ਤਾਂ ਪਾਣੀ ਵਾਧੂ ਹੋਰ ਲੈਣ ਦੀ ਗੱਲ ਹੈ। ਇਹ ਤਾਂ ਜਜ਼ਬਾਤੀ ਗੱਲਾਂ ਹੁੰਦੀਆਂ ਨੇ ਕਿ ਅਸੀਂ ਪਾਣੀ ਛੱਡੋ, ਤੁਪਕਾ ਨਹੀਂ ਦੇਣਾ, ਅਸੀਂ ਨਹੀਂ ਦਿੰਦੇ, ਪਰ ਪਾਣੀ ਤਾਂ ਉਹ ਲਿਜਾ ਚੁੱਕੇ ਨੇ। ਉਹ ਤਾਂ ਹੁਣ ਕਹਿੰਦੇ ਕਿ ਜਿਹੜਾ ਸਾਡਾ ਰਹਿੰਦਾ ਉਹ ਵੀ ਦੇ ਦਿਓ, ਤੁਸੀਂ ਢੱਠੇ ਖੂਹ 'ਚ ਜਾਓ। ਜਿਵੇਂ ਰਾਜਸਥਾਨ ਕਹਿੰਦਾ ਹੈ ਕਿ ਸਾਨੂੰ ਸਾਡਾ 8.5 MF ਪੂਰਾ ਕਰਕੇ ਦਿਓ, ਤੁਸੀਂ ਢੱਠੇ ਖੂਹ 'ਚ ਜਾਓ। ਬਿਲਕੁਲ ਬਿਲਕੁਲ। ਤਾਂ ਗੱਲ ਇਹ ਆ ਕਿ ਪੰਜਾਬ ਬਾਰੇ ਨਾ ਕੋਈ ਸੋਚ ਰਿਹਾ, ਨਾ ਵਿਚਾਰ ਰਿਹਾ। ਸਾਡੀਆਂ ਰਿਪੋਰਟਾਂ ਲਗਾਤਾਰ ਸਾਨੂੰ ਡਰਾ ਰਹੀਆਂ ਕਿ 8-10 ਸਾਲਾਂ ਦੇ ਵਿੱਚ ਪੰਜਾਬ 'ਚ ਭੰਗ ਪੁੱਜਣ ਲੱਗ ਪੈਣੀ ਹੈ, ਕੁਛ ਇਲਾਕਿਆਂ ਦੇ ਵਿੱਚ ਸ਼ੁਰੂਆਤ ਹੋ ਜਾਏਗੀ। ਉਹ ਗੱਲ ਇਹ ਆ ਕਿ ਇਹਦੇ ਤੇ ਹੁਣ ਕੋਈ ਗੰਭੀਰਤਾ ਦੇ ਨਾਲ, ਕੋਈ ਠੋਸ ਰੂਪ ਦੇ ਵਿੱਚ ਕੋਈ ਵਿਚਾਰ ਕਰੇ। ਉੱਥੇ ਹੁਣ ਸਾਡੀ ਕੋਈ ਲੀਡਰਸ਼ਿਪ ਕੋਈ ਠੋਕ ਵੀ ਹੋਵੇ ਤੇ ਕਵੇ ਕਿ ਜੇ ਇੱਕ ਬੰਦੇ ਨੂੰ ਰਿਹਾ ਕਰਨ ਵਾਸਤੇ ਤੁਸੀਂ ਇਹ ਡਰਦੇ ਹੋ ਕਿ ਸਰਹੱਦੀ ਸੂਬਾ ਮੁੱਦਾ ਖਰਾਬ ਹੋ ਸਕਦਾ ਹੈ, ਤੇ ਬਾਈ ਇੱਥੇ ਤਾਂ ਹੁਣ ਮਸਲਾ ਜਿਹੜਾ ਉਹ ਫਿਰ ਹਜ਼ਾਰਾਂ ਜਾਨਾਂ ਦਾ ਹੈ, ਮਾਮਲਾ ਤਾਂ ਹਜ਼ਾਰਾਂ ਸਿਰਾਂ ਦਾ ਹੋ ਸਕਦਾ ਹੈ। ਤਾਂ ਹੋ ਸਕਦਾ ਕਿ ਫਿਰ ਅਲੈਦਗੀ ਦੀ ਭਾਵਨਾ ਹੋਰ ਵੀ ਪ੍ਰਬਲ ਹੋ ਜਾਵੇ। ਤਾਂ ਇਹ ਚੀਜ਼ਾਂ ਫਿਰ ਕੌਣ ਕਹਿੰਦਾ ਹੁੰਦਾ ਹੈ? ਉੱਥੇ ਪ੍ਰਵੀਨ ਜੀ ਨੇ ਜਾ ਕੇ ਜਾਂ ਮੈਂ ਜਾ ਕੇ ਨਹੀਂ ਕਹਿਣੀਆਂ, ਉਹ ਕਹਿਣੀਆਂ ਹੁੰਦੀਆਂ ਲੀਡਰਸ਼ਿਪ ਨੇ। ਤਾਂ ਲੀਡਰਸ਼ਿਪ ਕਿੱਥੇ ਹੈ? ਜੇ ਤੁਹਾਨੂੰ ਦੀਦੀ ਹੈ ਤੇ ਜ਼ਰੂਰ ਮੈਨੂੰ ਵੀ ਦੱਸਣਾ, ਮੈਂ ਵੀ ਕਿਸੇ ਟਿੱਲੇ ਟਿੱਬੇ ਤੇ ਚੜ ਕੇ ਵੇਖ ਲਾਂ। ਬਿਲਕੁਲ ਬਿਲਕੁਲ। ਰੌਲਾ ਤਾਂ ਇਹ ਹੈ ਨਾ ਮਿੰਟੂ ਜੀ, SYL ਦੇ ਮਸਲੇ ਦੇ ਵਿੱਚ ਪੈਰਵਾਈਆਂ ਨਹੀਂ ਹੋਈਆਂ, ਬਹੁਤ ਸਾਰੀਆਂ ਕਾਨੂੰਨੀ ਨੁਕਤਾਂ ਜਿੱਥੇ ਪੰਜਾਬ ਦੀ ਲੀਡਰਸ਼ਿਪ ਖੁੰਝੀ, ਔਰ ਹਰ ਪਾਰਟੀ ਦੀ ਹਰ ਮੁੱਖ ਮੰਤਰੀ ਕਿਤੇ ਨਾ ਕਿਤੇ ਉਸ ਚੀਜ਼ ਦੇ ਵਿੱਚ ਖੁੰਝਿਆ, ਜਦੋਂ ਤੇ ਮਸਲਾ 70 ਦੇ ਦਹਾਕੇ ਤੋਂ ਕਹਿ ਲਈਏ ਆਪਾਂ ਅਦਾਲਤਾਂ ਦੇ ਵਿੱਚ ਚਲਾ ਗਿਆ ਸੀ। ਖੈਰ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਜੈਨੀ ਜੌਲ ਦੀ ਗੱਲ ਕਰੀਏ, ਧੀ ਉਹ ਵਧਾਈ ਦੀ ਪਾਤਰ ਹੈ ਵੀ ਉਹਨੇ ਜਿਹੜੀ ਗੱਲ ਆ ਠੋਕ ਵਜਾ ਕੇ ਕਹੀ ਹੈ, ਜਿਹੜੀ ਗੱਲ ਕਹਿਣ ਤੋਂ ਇੰਡਸਟਰੀ ਦੇ ਬਹੁਤ ਆਪਦੇ ਆਪ ਨੂੰ ਕਹਿੰਦੇ ਖੱਬੀ ਖਾਨ ਕਹਿਣ ਤੋਂ ਵੀ ਡਰਦੇ ਆ, ਉਹਨੇ ਉਹ ਗੱਲ ਕੀਤੀ ਹੈ। ਡਿਲੀਟ ਹੋਣ ਤੋਂ ਬਾਅਦ, ਗੀਤ ਡਿਲੀਟ ਹੋਣ ਤੋਂ ਬਾਅਦ ਉਹਨੇ ਚੁੱਪੀ ਤੋੜੀ ਹੈ ਜੀ। ਹਾਂਜੀ, ਦੇਖੋ ਚੁੱਪੀ ਤੋੜ ਕੇ ਉਹਨੇ ਕੁੜੀ ਨੇ ਜਿਹੜੀ ਗੱਲ ਕਹੀ ਆ ਉਹ ਇਹੀ ਆ ਕਿ ਤੁਸੀਂ ਮੈਨੂੰ ਬੜਾ ਮਾਨ ਸਨਮਾਨ ਦਿੱਤਾ ਹੈ, ਮੇਰੇ ਗੀਤ ਨੂੰ ਬੜਾ ਪਿਆਰ ਬਖਸ਼ਿਆ ਹੈ ਤੇ ਬਈ ਉਹਦੇ ਵਾਸਤੇ ਸ਼ੁਕਰੀਆ। ਤਾਂ ਬਾਕੀ ਕੋਈ ਉਹਨੇ ਹੋਰ ਕੋਈ ਗੱਲ ਨਹੀਂ ਕੀਤੀ, ਕੋਈ ਸਰਕਾਰ ਬਾਬਤ ਜਾਂ ਕਹਿ ਲਓ ਕਿ ਕਿਸੇ ਨੇ ਹੋਰ ਨੇ ਕਰਵਾਇਆ, ਕਿਉਂ ਹੋਇਆ, ਉਹਦੇ ਕਾਰਨ ਤੇ ਸਪਸ਼ਟ ਜਿਹੜੇ ਆ ਉਹਨੇ ਨਹੀਂ ਦੱਸੇ। ਹਾਂ, ਕੁਛ ਮਤਲਬ ਕਿ ਉਹ ਇੱਕ ਮੂਸੇਵਾਲੇ ਦੇ ਇਸੇ ਗੀਤ ਨੂੰ ਜਿਹਨੂੰ ਆਪਾਂ ਕੋਟ ਕਰ ਰਹੇ ਸੀ, ਉਹਦੀ ਇੱਕ ਪੰਕਤੀ ਹੈ, ਕਲਮ ਨਹੀਂ ਰੁਕੇਗੀ ਰੋਜ਼ ਨਵਾਂ ਗਾਣਾ ਆਊਗਾ, ਜਾਂ ਕੁਛ ਇਸ ਤਰ੍ਹਾਂ ਸੀਗਾ ਨਾ। ਤਾਂ ਉਹ ਜ਼ਰੂਰ ਉਹਨੇ ਲਿਖਿਆ ਵਾ। ਇਹ ਸਾਰਾ ਕੁਛ ਕਿਉਂ ਹੋਇਆ, ਕਾਤੋਂ ਹੋਇਆ, ਇਹਦਾ ਕੋਈ ਉਹਨੇ ਵਿਸ਼ੇਸ਼ ਤੌਰ ਤੇ ਜ਼ਿਕਰ ਨਹੀਂ ਕੀਤਾ। ਗੱਲ ਇਹ ਆ ਕਿ ਦੇਖੋ ਉਹ ਗਾਣਾ ਜਿਹੜਾ ਡਿਲੀਟ ਪਤਾ ਨਹੀਂ ਕਿਉਂ ਕੀਤਾ ਗਿਆ, ਕਿਉਂਕਿ ਸਿੱਧੂ ਮੂਸੇਵਾਲੇ ਦਾ ਜਦੋਂ SYL ਗਾਣਾ ਰਿਮੂਵ ਹੋ ਗਿਆ ਸੀਗਾ YouTube ਤੋਂ, ਅਸੀਂ RTI ਪਾਈ ਸੀਗੀ। ਜੋ ਜਵਾਬ ਮਿਲਿਆ ਸੀਗਾ ਸਭ ਤੋਂ ਪਹਿਲਾਂ, ਵੈਸੇ ਬਾਅਦ ਚ ਖਬਰਾਂ ਵੀ ਲੱਗ ਗਈਆਂ, ਹੋਰ ਵੀ ਸੱਜਣਾ ਨੇ RTI ਪਾਈਆਂ, ਤਾਂ ਉਹ ਅਸੀਂ ਅਰਲੀ ਪਾ ਦਿੱਤੇ ਸੀਗੇ। ਉਹਦੇ ਚ ਜਵਾਬ ਇਹ ਦਿੱਤਾ ਸੀਗਾ ਜੀ ਕੋਈ ਪਤਾ ਨਹੀਂ ਹੈ, ਮਤਲਬ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਜੀ। ਅਸਾਂ ਜਿਹੜੀ ਜਾਣਕਾਰੀ ਮੰਗੀ ਸੀ ਕਿ ਕਿਹਦੇ ਕਹਿਣ ਤੇ, ਕਿਹਦੀ ਸ਼ਿਕਾਇਤ ਤੇ
ਇਹ ਜਿਹੜੀ ਹੈ ਸਾਰੀ ਕਾਰਵਾਈ ਹੋਈ ਹੈ। तो कहते जी ਇਹਦੀ ਕੋਈ ਜਾਣਕਾਰੀ ਅਸੀਂ ਨਹੀਂ ਰੱਖਦੇ, ਗੱਲ ਹੀ ਜੀ ਖਤਮ ਹੈ। ਹੂੰ तो ਗੱਲ ਇਹ ਹੈ ਕਿ ਹੁਣ ਇਸ ਮਾਮਲੇ ਤੇ ਵੀ ਆਪਾਂ ਇੱਕ ਹਨੇਰੇ ਚ ਤੀਰ ਮਾਰ ਸਕਦੇ ਹਾਂ। ਜੀ ਕੇਂਦਰ ਸਰਕਾਰ ਤਾਂ ਕਿਉਂ ਕਰਾਏਗੀ? ਤਾਂ ਤੁਸੀਂ ਸੋਚ ਸਕਦੇ ਹੋ ਨਾ, ਕੇਂਦਰ ਸਰਕਾਰ ਦਾ ਤਾਂ ਇਹਦੇ ਚ, ਕੇਂਦਰ ਸਰਕਾਰ ਨੂੰ ਤਾਂ ਫਾਇਦਾ ਜੀ ਉਹਦੇ ਚ। ਮਾਨ ਸਾਹਿਬ ਦੀ ਸ਼ਾਦੀ ਦੀ ਗੱਲ ਹੋ ਰਹੀ ਹੈ, ਨਾਚ ਗਾਣੇ ਦੀ ਗੱਲ ਹੋ ਰਹੀ ਹੈ, ਉਹ ਤਾਂ ਹੂੰ ਕਹਿਣਗੇ ਕਿ ਚੱਲਣ ਤੋਂ ਕੰਮ ਦੱਬੀ ਆਓ। ਤਾਂ ਹੂੰ ਕੌਣ ਕਰਵਾ ਸਕਦਾ? ਜੀ ਜਾਂ ਤਾਂ ਕੋਈ ਥਰਡ ਪਾਰਟੀ, ਹੂੰ ਤੇ ਜਾਂ ਮੰਨ ਲਓ ਜਿਨ੍ਹਾਂ ਦੇ ਜਿਵੇਂ ਹੁਣ ਪੀੜਤ ਧਿਰ ਹੈ, ਜਾਂ ਉਹਨਾਂ ਦਾ ਕੋਈ ਇਤਰਾਜ਼ ਹੋਵੇ ਜੀ ਕਿ ਤੁਸੀਂ ਬਾਈ ਸਾਨੂੰ ਇਸਤੇਮਾਲ ਕੀਤਾ ਹੈ, ਸਾਡੇ ਵਿਜ਼ੂਅਲ ਇਸਤੇਮਾਲ ਕੀਤੇ ਨੇ, ਜੀ ਤਾਂ ਮਾਮਲਾ ਤਾਂ ਫਿਰ ਪਹੁੰਚ ਕੇ ਆ ਜਾਏਗਾ ਉੱਥੇ ਕਿ ਜਿਨ੍ਹਾਂ ਨੂੰ ਚੁਭਿਆ ਇਹ ਗਾਣਾ ਸ਼ਾਇਦ ਹੋ ਸਕਦਾ ਕਿ ਬਲਕ ਦੇ ਵਿੱਚ ਉਹਨਾਂ ਨੇ ਰਿਪੋਰਟਾਂ ਮਾਰ ਕੇ, ਕਿਉਂਕਿ ਕਾਪੀਰਾਈਟ ਦਾ ਤਾਂ ਬਣਦਾ ਹੀ ਹੈ ਨਾ ਮਾਮਲਾ, ਥੋੜਾ ਬਹੁਤਾ ਤੁਹਾਨੂੰ ਪਤਾ ਸਟ੍ਰਾਈਕਾਂ ਜੋਗਾ ਤਾਂ ਬਣਦਾ ਹੀ ਹੈ, ਬਣ ਜੀ ਜਾਂਦਾ ਹੈ। ਕਿਉਂਕਿ ਜਦੋਂ ਫੋਟੋਆਂ ਵਿਜ਼ੂਅਲ ਤੁਹਾਡੇ ਯੂਜ਼ ਹੋ ਜਾਣ ਜਾਂ ਕੁਝ ਬਲਕ ਦੇ ਵਿੱਚ ਰਿਪੋਰਟਿੰਗ ਹੋ ਜਾਵੇ ਤਾਂ ਖਾਸਾ ਕੁਝ ਹੋ ਸਕਦਾ ਹੈ। ਜੀ ਪਰ ਠੋਸ ਰੂਪ ਦੇ ਵਿੱਚ ਹੁਣ ਜਿਨ੍ਹਾਂ ਨੇ ਉਹ ਗਾਣਾ ਰਿਲੀਜ਼ ਕੀਤਾ ਹੈ, ਜਾਂ ਤਾਂ ਉਹ ਜਾਣਕਾਰੀ ਦੇ ਦੇਣ ਕਿ ਇਹ ਗਾਣਾ ਬਈ ਐਸ ਕਰਕੇ ਹੋਇਆ, ਸਾਡਾ ਕਾਪੀਰਾਈਟ ਸਟ੍ਰਾਈਕ ਵੱਜੀਆਂ ਨੇ ਜਾਂ ਬਲਕ ਚ ਹੋਰ ਰਿਪੋਰਟਾਂ ਹੋਈਆਂ ਨੇ, ਕਿਉਂਕਿ ਮੈਨੂੰ ਤਕਨੀਕੀ ਤੌਰ ਤੇ ਇਹਨਾਂ ਚੀਜ਼ਾਂ ਬਾਰੇ ਕੋਈ ਨੌਲੇਜ ਨਹੀਂ ਹੈਗੀ। ਪਰ ਗਾਣਾ ਜਿਹੜਾ, ਜੇ ਮੰਨ ਲਓ ਸੈਂਟਰ ਸਰਕਾਰ ਜਿਹੜੀ ਹੈ, ਜੀ ਕਿਉਂਕਿ ਸੈਂਟਰ ਸਰਕਾਰ ਇੱਥੋਂ ਦੀ, ਇਹਨੇ ਤਾਂ ਹੁਣ ਪੂਰਾ ਇੱਕ ਜਿੱਦਾਂ ਤਰ੍ਹਾਂ ਕਹਿ ਲਓ, ਕਹਿੰਦੇ ਹੁੰਦੇ ਨਾ ਪੰਜਾਬੀ ਦੇ ਵਿੱਚ, ਕਿ ਇਹਨਾਂ ਨੂੰ ਗੋਡਿਆਂ ਥੱਲੇ ਲੈ ਰੱਖਿਆ ਹੈ। ਟਵਿੱਟਰ ਮਾੜਾ ਮੋਟਾ ਸੀ, ਹੁਣ ਟਵਿੱਟਰ ਵੀ ਨਿਸਲ ਹੀ ਆ ਤਕਰੀਬਨ। ਫੇਸਬੁੱਕ, ਯੂਟਿਊਬ ਭਾਰਤ ਸਰਕਾਰ ਅੱਗੇ ਨਹੀਂ ਆਉਂਦੇ, ਇਹ ਗੱਲ ਮੰਨ ਕੇ ਚੱਲਿਓ। ਬਿਲਕੁਲ ਸਹੀ ਤਾਂ ਗੱਲ ਇਹ ਆ ਕਿ ਜੇ ਤਾਂ ਕੇਂਦਰ ਸਰਕਾਰ ਚਾਹਵੇ ਉਹ ਤਾਂ ਆਪਾਂ SYL ਦੇਖ ਲਿਆ। ਜੀ ਤਾਂ ਦੂਜੀ ਗੱਲ ਇਹ ਆ, ਪਰ ਜੇ ਕੇਂਦਰ ਸਰਕਾਰ ਦੇ ਵਿੱਚ ਕੋਈ ਲੱਲਾ ਖੱਖਾ ਹੀ ਨਹੀਂ ਹੈ, ਤਾਂ ਫਿਰ ਤਾਂ ਦੂਸਰਾ ਮਾਮਲਾ ਹੀ ਹੋ ਗਿਆ ਨਾ। ਕਿਉਂਕਿ ਜੇ ਆਪਾਂ YouTube ਦੇਖੀਏ ਤਾਂ YouTube ਦੀ ਕੋਈ ਉਹ ਹੈ ਨਹੀਂ ਕਿ ਆਪਾਂ ਕਹਿ ਸਕਦੇ ਹਾਂ ਕਿ ਜੋ ਇਹਨਾਂ ਦੀ ਕਮਿਊਨਿਟੀ ਦੀ ਹੁੰਦੀ ਹੈ, ਸਟੈਂਡਰਡ ਗਾਈਡਲਾਈਨ ਹੁੰਦੀ ਹੈ ਜਿਹੜੀ, ਕੋਈ ਉਹਦਾ ਉਲੰਘਣ ਹੋਇਆ ਹੋਵੇ, ਕੋਈ ਉਹਦੇ ਚ ਕੱਟਾ ਵੱਡਾ, ਕੋਈ ਮਤਲਬ ਕਿ ਕੋਈ ਵਾਇਲੈਂਸ ਜਿਹੜੀ ਹੈ ਜਾਂ ਕੋਈ ਹੋਰ ਕਿਸੇ ਪੱਖ ਤੋਂ, ਐਸਾ ਤਾਂ ਕੁਝ ਵੀ ਨਹੀਂ ਹੈਗਾ ਉਹਦੇ ਚ। ਜੀ ਤਾਂ ਫਿਰ ਮਤਲਬ ਇਹੀ ਹੈ ਕਿ ਹੁਣ ਇਹ ਚੀਜ਼ ਤਾਂ ਸਾਹਮਣੇ ਨਹੀਂ ਆਉਣੀ ਕਿ ਕਿਵੇਂ ਕੀ ਨਹੀਂ, ਪਰ ਜੇ ਉਹ ਰਿਲੀਜ਼ ਕਰਨ ਵਾਲੇ ਥੋੜੀ ਜਿਹੀ ਜੁਰਤ ਕਰਕੇ ਹੋਰ ਰੱਖ ਦੇਣ ਅੱਗੇ ਗੱਲਾਂ ਕੱਢ ਕੇ, ਉਹ ਤਾਂ ਪਤਾ ਉਹਨਾਂ ਨੂੰ ਤਾਂ ਜਾਣਕਾਰੀ ਮਿਲੀ ਹੋਏਗੀ ਨਾ, ਜੀ ਬਿਲਕੁਲ ਉਹ ਰੱਖ ਦੇਣ ਤਾਂ ਫਿਰ ਤਾਂ ਪਤਾ ਲੱਗੇ ਕਿ ਹਾਂ ਬਈ ਕਿਹਨਾਂ ਦੀ ਕਰਤੂਤ ਹੈ। ਤਾਂ ਬਾਕੀ ਬਈ ਮਾਜ਼ਨਾ ਥੋੜਾ ਰੱਖਣਾ ਚਾਹੀਦਾ ਹੈ। ਕਿੱਡੀ ਕੋਈ ਗੱਲ ਹੋ ਗਈ ਹੈ, ਜਦੋਂ ਹੁਣ ਤੁਸੀਂ ਉਹ ਇਨਸਾਫ ਦੇਣਾ ਹੈ, ਤੁਸੀਂ ਉਹ ਗਲਤੀਆਂ ਕੀਤੀਆਂ ਜੀ ਤੇ ਇਹ ਗੱਲਾਂ ਜੇ ਪਬਲਿਕ ਦੇ ਵਿੱਚ ਸੀ ਤੇ ਰਾਈਟਰ ਦੇ ਜ਼ਿਹਨ ਚ ਆਈਆਂ 6 ਮਹੀਨੇ ਉਹਨੇ ਪਹਿਲਾਂ ਨਹੀਂ ਲਿਖ ਦਿੱਤਾ, ਜੀ ਬਿਲਕੁਲ ਸਾਲ ਪਹਿਲਾਂ ਨਹੀਂ ਲਿਖ ਦਿੱਤਾ। ਤਾਂ ਬਾਕੀ ਗੱਲ ਇਹ ਆ ਕਿ ਸੋਹਣੀ ਗੱਲ ਕੀਤੀ ਆ ਤੁਸੀਂ, ਜਿੱਦਾਂ ਕਿਹਾ ਸਿਫਤ ਕਰਦੇ ਆ, ਪਰ ਇਹਨਾਂ ਨੂੰ ਹਿੰਮਤ ਹੋਰ ਵੀ ਕਰਨੀ ਚਾਹੀਦੀ ਆ। ਇੰਡਸਟਰੀ ਦੇ ਵਿੱਚ ਜੋ ਗੰਦ ਪਿਆ ਕਿਉਂ ਨਹੀਂ ਬੋਲਦੇ? ਫਰੌਤੀਆਂ ਸਭ ਤੋਂ ਪਹਿਲਾਂ ਇਹਨਾਂ ਤੋਂ ਸ਼ੁਰੂ ਹੋਈਆਂ। ਜੀ ਹੁਣ ਸਿੱਧੂ ਮੂਸੇਵਾਲੇ ਦੇ ਮੋਢੇ ਤੇ ਰੱਖ ਕੇ ਇਕੱਲੀ ਚਲਾਈ ਜਾਣੀ ਕਿ ਉਹਦੇ ਨਾਲ ਹਮਦਰਦੀ ਆ, ਉਹ ਤਾਂ ਠੀਕ ਹੈ, ਜਿੰਨੇ ਮਰਜ਼ੀ ਕੱਢੋ ਗਾਣੇ, ਪਰ ਜੋ ਹੋਰ ਚੀਜ਼ਾਂ ਵਾਪਰ ਰਹੀਆਂ ਤੁਸੀਂ ਉਹਨਾਂ ਤੇ ਵੀ ਗਾਣੇ ਬਣਾਓ, ਉਹਨਾਂ ਤੇ ਵੀ ਸਾਹਮਣੇ ਆ ਕੇ ਬੋਲੋ। ਕਿਉਂ ਨਹੀਂ ਜੇ ਬੋਲਦੇ? ਕਿ ਉੱਥੇ ਦਲਾਲ ਬੈਠੇ ਨੇ ਵੱਡੀਆਂ ਵੱਡੀਆਂ ਕੋਠੀਆਂ 'ਚ, ਜੋ ਉਧਰੋਂ ਕਹਿ ਦਿੰਦੇ ਆ ਕਿ ਜਿਵੇਂ ਉਹ ਕਹਿੰਦੇ ਆ ਪੰਜਾਬੀ 'ਚ ਕਹਾਵਤ ਆ ਕਿ ਚੋਰਾਂ ਨੂੰ ਆਖ ਦੇਣਾ ਕਿ ਸੰਨ ਲਾ ਦਿਓ, ਤੇ ਸ਼ਾਹ ਨੂੰ ਕਹਿ ਦੇਣਾ ਕਿ ਧਿਆਨ ਰੱਖੀ ਅੱਜ ਆ ਜਾਣਾ ਹੀ। ਜੀ ਬਿਲਕੁਲ ਉਹ ਇਦਾਂ ਦੀਆਂ ਗੱਲਾਂ ਵੀ ਸਾਹਮਣੇ ਰੱਖੋ, ਫਿਰ ਜ਼ਰੂਰਤ ਦਾ ਮਜ਼ਾ ਤੇ ਤਾਂ ਹੀ ਆ ਨਾ। ਵੈਸੇ ਮੈਂ ਉਹ ਕੋਸ਼ਿਸ਼ ਨੂੰ ਮਾੜਾ ਨਹੀਂ ਕਹਿੰਦਾ, ਮੇਰੇ ਕਹਿਣ ਦਾ ਮਤਲਬ ਹੈ ਕਿ ਦੂਜੇ ਮੁੱਦਿਆਂ ਨੂੰ ਵੀ ਛੂਵੋ, ਬੋਲੋ। ਜੇ ਅੱਖ 'ਚ ਅੱਖ ਪਾ ਕੇ ਬੋਲਣਾ ਸਟਾਰਟ ਕੀਤਾ ਜੇ ਤੇ ਬੰਦ ਨਾ ਕਰੋ। ਹੁਣ ਕਿਸਾਨ ਅੰਦੋਲਨ ਵਾਲੇ ਸਿੰਗਰ ਹੁਣ ਕਿਉਂ ਨਹੀਂ ਬੋਲਦੇ ਪੰਜਾਬ ਸਰਕਾਰ 'ਚ? ਹੁਣ ਨਹੀਂ ਸਾਡੇ ਨਾਲ, ਹੁਣ ਵੀ ਕਿਸਾਨ ਬੈਠੇ ਨੇ ਉੱਥੇ, ਉਹ ਮੀਂਹ 'ਚ ਬੈਠੇ ਨੇ, ਉਹ ਗਰਾਹਾਂ ਵਾਲੇ। ਜੀ ਜੀ ਉਹ ਕੌਣ ਹੈ? ਹੁਣ ਨਹੀਂ ਗੀਤ ਬੰਦ, ਹੁਣ ਕਲਮਾਂ ਦੀ ਸ਼ਾਹੀ ਮੁੱਕ ਗਈ। ਜੀ ਜੀ ਬਿਲਕੁਲ ਸਹੀ ਹੈ। ਤਾਂ ਬਈ ਸਾਡੀ ਤਾਂ ਸਿੱਧੀ ਗੱਲ ਹੁੰਦੀ ਹੈ ਕਿ ਜੇ ਬੋਲਣਾ ਤਾਂ ਫਿਰ ਸਪਸ਼ਟ ਬੋਲੋ ਤੇ ਸਿੱਧਾ ਬੋਲੋ। ਜੀ ਫਿਰ ਪੈਮਾਨਾ ਜਿਹੜਾ ਉਹ ਇਦਾਂ ਨਾ ਰੱਖੋ। ਠੀਕ ਹੈ, ਸਿੱਧੂ ਮੂਸੇਵਾਲੇ ਨੂੰ ਇਨਸਾਫ ਮਿਲਣਾ ਚਾਹੀਦਾ, ਜਿਹੜੇ ਬੋਲ ਰਹੇ ਨੇ ਵਧਾਈ ਦੇ ਪਾਤਰ ਨੇ। ਔਰ ਰੁਪਿੰਦਰ ਆਂਡਾ ਬੋਲੀ ਆ, ਇਹ ਬੋਲੀ ਆ ਕੁੜੀ, ਇੱਕ ਦੋ ਹੋਰ ਬੋਲੇ ਨੇ, ਬਾਕੀ ਤੇ ਭੁੱਲ ਭੁਲਾਈ ਗਏ ਨੇ ਤਕਰੀਬਨ। ਪਰ ਗੱਲ ਇਹ ਹੈ ਕਿ ਜੇ ਬੋਲਣਾ ਸਟਾਰਟ ਕੀਤਾ, ਡਰਨ ਦੀ ਲੋੜ ਨਹੀਂ ਹੈ। ਜੀ ਜੀ ਇਹ ਕਰਦੇ ਹੁੰਦੇ ਆ, ਅੱਜ ਤੁਹਾਡਾ ਗਾਣਾ ਰਿਮੂਵ ਹੋ ਗਿਆ, ਕੱਲ ਨੂੰ ਕੋਈ ਹੋ ਸਕਦਾ ਕੋਈ ਛੋਟਾ ਮੋਟਾ ਪਰਚਾ ਵੀ ਪਾ ਦੇਣ, ਪਰ ਇੱਕ ਦਿਨ ਅੱਗੇ ਲੱਗ ਕੇ ਦੌੜ ਵੀ ਪੈਂਦੇ ਹੁੰਦੇ ਆ। ਲੱਖੇ ਨੇ ਵਿਖਾ ਵੀ ਦਿੱਤਾ ਤੁਹਾਡੇ ਸਾਹਮਣੇ। ਜੀ ਜੀ ਬਿਲਕੁਲ ਸਹੀ। ਮਿੰਟੂ ਜੀ, ਇੰਟੈਲੀਜੈਂਸ ਹੈੱਡਕੁਆਟਰ ਤੇ ਜਿਹੜਾ ਹਮਲਾ ਹੋਇਆ ਸੀ, ਉਸ ਮਾਮਲੇ ਦੇ ਵਿੱਚ ਪੁਲਿਸ ਨੇ ਚਾਰਜਸ਼ੀਟ ਦਾਖਲ ਕੀਤੀ ਹੈ ਜੀ।
ਹਾਂਜੀ ਦੇਖੋ, ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਇਸ ਚਾਰਜਸ਼ੀਟ ਦੇ ਵਿੱਚ ਬਈ ਗੱਲ ਇਹ ਆ ਕਿ ਹੁਣ ਜਿਹੜੀ ਕਹਾਣੀ ਇਹਨਾਂ ਨੇ ਲਿਖੀ ਉਹ ਤਾਂ ਪਤਾ ਨਹੀਂ ਕੰਪਲੀਟਲੀ ਕੀ ਹੈ, ਪਰ ਜੋ ਦੋ ਬੰਦੇ ਇਹਨਾਂ ਨੇ ਫੜੇ ਸੀਗੇ ਯੂਪੀ ਦੇ ਵਿੱਚੋਂ ਦੋ ਬੰਦੇ ਫੜੇ ਸੀਗੇ, ਮੈਂ ਤੁਹਾਨੂੰ ਉਹ ਗੱਲ ਦੱਸਦਾ ਕਿ ਉਹ ਦੋ ਬੰਦਿਆਂ ਦੇ ਲਿੰਕ ਜਿਹੜੇ ਉਹ ਦੱਸਦੇ ਆ ਕਿ ਬਈ ਕਿਤੇ ਨਾ ਕਿਤੇ ਲੀਡਰਾਂ ਨਾਲ ਵੀ ਰਹੇ ਨੇ। ਉਹ ਇੱਕ ਤਾਂ ਸਿਕਿਉਰਿਟੀ ਗਾਰਡ ਦੇ ਤੌਰ ਤੇ ਕੰਮ ਕਰਦਾ ਰਿਹਾ ਅਯੁੱਧਿਆ ਦੇ ਇੱਕ ਨੇਤਾ ਨਾਲ, ਤਾਂ ਦੂਸਰਾ ਜਿਹੜਾ ਉਹ ਵੀ ਕਿਸੇ ਨੇਤਾ ਦੇ ਨਾਲ ਰਿਹਾ ਕੁਝ ਸਮਾਂ। ਇਹ ਇੰਟਰਸਟਿੰਗ ਗੱਲ ਹੈ। ਕੁਝ ਮੀਡੀਆ ਆਊਟਲੈਟ ਨੇ, ਕਿਉਂਕਿ ਦੇਖੋ ਅਜੇ ਬਹੁਤੀ ਠੋਸ ਗੱਲ ਤੇ ਸਾਹਮਣੇ ਨਹੀਂ ਆਈ, ਪਰ ਕੁਝ ਮੀਡੀਆ ਆਊਟਲੈਟ ਇਸ ਦੇ ਬਾਰੇ ਇਹਦੇ ਬਾਹਰ ਗੱਲ ਕੱਢਦੇ ਪਏ ਆ ਇਹਦੇ ਬਾਰੇ ਕਿ ਹਾਂ ਇਹ ਮਸਲਾ ਜਿਹੜਾ ਉੱਥੇ ਜੁੜਦਾ ਹੈ ਥੋੜਾ ਜਿਹਾ, ਤੇ ਉਹ ਕੁਝ ਲੀਡਰਾਂ ਤੋਂ ਪੁੱਛਗਿੱਛ ਵੀ ਹੋ ਰਹੀ ਹੈ ਕਿ ਤੁਹਾਡਾ ਕੀ ਲਿੰਕ ਸੀਗਾ। ਇਹ ਵੇਖਣ ਵਾਲੀ ਗੱਲ ਹੈ ਕਿ ਇਹ ਸਾਰਾ ਹੁਣ ਪੰਜਾਬ ਦੇ ਵਿੱਚ ਹੀ ਕਿਉਂ, ਸਾਰਾ ਤੁਹਾਡੇ ਸਾਹਮਣੇ ਹੀ ਹੈ, ਸਾਰਾ ਖੇਡ ਜਿਹੜਾ ਪੰਜਾਬ ਦੇ ਵਿੱਚ ਹੀ ਕਿਉਂ ਖੇਡਿਆ ਜਾ ਰਿਹਾ, ਇਹ ਵੀ ਵੇਖਣ ਵਾਲੀ ਗੱਲ ਹੈ ਨਾ ਕਿ ਕੀ ਇਹ ਗੋਂਦ ਗੁੰਦੀ ਜਾ ਰਹੀ ਹੈ, ਕੀ ਇਹ ਕਿਸੇ ਸਰਕਾਰ ਨੂੰ ਅਸਥਿਰ ਕਰਨ ਦਾ ਯਤਨ ਇੱਥੋਂ ਦੀ ਸਰਕਾਰ ਨੂੰ, ਕਿ ਇਹ ਪੰਜਾਬ ਦਾ ਮਾਹੌਲ ਕਿਸੇ ਕਹਿ ਲਓ ਕਿ ਕਮਿਊਨਲ ਸੋਚ ਦੇ ਚੱਲਦਿਆਂ ਖਰਾਬ ਕਰਨ ਦਾ ਯਤਨ ਹੈ। ਔਰ ਸਭ ਤੋਂ ਵੱਡੀ ਗੱਲ ਇੱਕ ਹੈਰਾਨਗੀ ਵਾਲੀ ਗੱਲ ਹੈ ਕਿ ਕਹਿੰਦੇ ਜੀ ਅੱਤਵਾਦੀ ਰਿੰਦੇ ਨੂੰ ਖੁਸ਼ ਕਰਨ ਦਾ ਯਤਨ ਹੈ, ਉਹਨੂੰ ਤੇ ਅੱਤਵਾਦੀ ਕਹਿੰਦੇ ਆ, ਤੇ ਜਿਨ੍ਹਾਂ ਨੇ ਇੱਕ ਅਟੈਕ ਕੀਤਾ ਉਹਨੂੰ ਕਹਿੰਦੇ ਜੀ ਇਹ ਲਾਰੈਂਸ ਦੇ ਗੁਰਗੇ ਆ। ਹੁਣ ਦੇਖੋ ਇਹ ਵੀ ਤੇ ਪੱਖਪਾਤੀ ਆ। ਇੱਕ ਨੂੰ ਤੁਸੀਂ ਅੱਤਵਾਦੀ ਕਹਿ ਰਹੇ ਹੋ ਤੇ ਦੂਸਰੇ ਪਾਸੇ ਮੀਡੀਆ ਵਾਲੇ ਕਿ ਉਹਨੂੰ ਲਾਰੈਂਸ ਦੇ ਗੁਰਗੇ ਲਿਖ ਰਹੇ ਹੋ, ਜਿਹੜੇ ਬੰਦਿਆਂ ਨੇ ਕੰਮ ਕੀਤਾ, ਅਟੈਕ ਕੀਤਾ, ਮਾੜੀ ਮੋਟੀ ਗੱਲ ਹੈ। ਤਾਂ ਬਈ ਹੁਣ ਇਹ ਦੇਖਣਾ ਹੋਏਗਾ ਇਸ ਮਾਮਲੇ ਦੇ ਵਿੱਚ ਕਿ ਕੀ ਹੁੰਦਾ ਕੀ ਨਹੀਂ ਹੁੰਦਾ। ਪਰ ਇਹਨਾਂ ਨੇ ਜਿਹੜੀ ਚਾਰਜਸ਼ੀਟ ਫਾਈਲ ਕੀਤੀ ਹੈ, ਕਾਫੀ ਵੱਡੀ ਚਾਰਜਸ਼ੀਟ ਆ, ਇਹਦੇ ਵਿੱਚ ਕੁਝ ਗ੍ਰਿਫਤਾਰੀਆਂ ਹਾਲੇ ਬਾਕੀ ਹੈ, ਪਰ ਜਿਹੜੀਆਂ ਉਹ ਗ੍ਰਿਫਤਾਰੀਆਂ ਦੋ ਯੂਪੀ ਤੋਂ ਹੋਈਆਂ ਉਹਦਾ ਐਂਗਲ ਵੀ ਕਾਫੀ ਇੰਟਰਸਟਿੰਗ ਹੈ। ਬਾਕੀ ਹੁਣ ਦੇਖੋ ਇਹ ਮੀਡੀਆ ਕਹਿ ਰਿਹਾ, ਮੀਡੀਆ ਦੀਆਂ ਕੁਝ ਰਿਪੋਰਟਾਂ ਆ ਚੁੱਕੀਆਂ ਨੇ ਇਸ ਬਾਬਤ, ਤਾਂ ਇਹ ਹੁਣ ਵੇਖਣ ਵਾਲੀ ਗੱਲ ਹੈ ਕਿ ਇਸ ਐਂਗਲ ਨੂੰ ਕੁਝ ਥੋੜਾ ਜਿਹਾ ਮੋੜਾ ਮਿਲਦਾ ਜਾਂ ਫਲੈਟਲੀ ਚੱਲੇਗਾ। ਅਗਲੀ ਗੱਲ ਕਰੀਏ ਡੇਰਾ ਸਿਰਸਾ ਮੁਖੀ ਦੀ ਬਲਾਤਕਾਰੀ ਸਾਧ ਦੀ, ਉਹਦੇ ਬਾਰੇ ਸੁਣਨ ਦੇ ਵਿੱਚ ਆ ਰਿਹਾ ਮਿੰਟੂ ਜੀ ਕਿ ਉਹ ਫੇਰ ਪੈਰੋਲ ਤੇ ਆ ਰਿਹਾ ਜੀ। ਹਾਂਜੀ, ਪੈਰੋਲ ਤੇ ਡੇਰੇਦਾਰ ਤਾਂ ਆਏਗਾ। ਦੇਖੋ ਸਿੱਧੀ ਗੱਲ ਹੈ, ਸਪਸ਼ਟ ਗੱਲ ਹੈ ਕਿ ਹਰਿਆਣੇ ਦੇ ਵਿੱਚ ਇਹ ਜਿਹੜੀ ਮਤਲਬ ਕਿ ਹੈਗੀ ਹੈ ਨਾ ਇਸ ਵੇਲੇ ਪੋਲਿਟਿਕਸ, ਭਾਜਪਾ ਵਾਲੇ ਤੇ ਵੈਸੇ ਹੀ ਡਰੇ ਪਏ ਸੀ ਉਹਨਾਂ ਦੇ ਨਾਲ ਜਿਹੜੀ ਪਿਛਲੇ ਇਲੈਕਸ਼ਨ ਚ ਹੋ ਗਈ ਸੀ, ਤਾਂ ਅਰਵਿੰਦ ਕੇਜਰੀਵਾਲ ਹੋਰਾਂ ਨੇ ਉਸ ਡਰ ਨੂੰ ਦੁੱਗਣਾ ਕਰ ਦਿੱਤਾ ਆ ਕੇ। ਸਮਝਦੇ ਹੋ ਨਾ ਕਿ ਡਰ ਤਾਂ ਹੁੰਦਾ ਹੀ ਹੈ ਨਾ। ਹਰਿਆਣਾ ਤੇ ਪੰਜਾਬ ਦਾ ਬਹੁਤ ਹੱਦ ਤੱਕ ਜੇ ਆਪਾਂ ਦੇਖੀਏ ਸੋਸ਼ਲੀ ਜਿਹੜਾ ਹੈ, ਸਮਾਜਿਕ ਜਿਹੜੇ ਆ ਉਹ ਕਿਤੇ ਨਾ ਕਿਤੇ ਤਾਣਾ ਬਾਣਾ ਜੁੜਦਾ ਹੈ ਨਾ। ਤਾਂ ਉਹ ਚੀਜ਼ ਜਿਹੜੀ ਹੈ ਹੁਣ ਦੇਖੋ ਗੱਲ ਕੀ ਹੈ ਕਿ ਸਿਆਸਤ ਦੇ ਵਿੱਚ ਕਿਸੇ ਨੂੰ ਕਮਜ਼ੋਰ ਨਹੀਂ ਸਮਝਦਾ ਕੋਈ ਵੀ। ਉਹਨਾਂ ਨੂੰ ਇਹ ਵੀ ਪਤਾ ਹੈ ਕਿ ਚੌਟਾਲੇ ਜਿਹੜੇ ਆ, ਖਾਸ ਤੌਰ ਤੇ ਜਿਹੜਾ ਉਹਨਾਂ ਦਾ ਮੁੰਡਾ ਉਹ ਜਿਹੜਾ ਇਹਨਾਂ ਦੇ ਨਾਲ ਰਲ ਗਿਆ, ਕਿ ਬਈ ਉਹ ਵੀ ਕਮਜ਼ੋਰ ਹੋ ਗਿਆ ਹੋਵੇਗਾ, ਕਿਉਂਕਿ ਜਿਹੜੀ ਜੱਟ ਵੋਟ ਜਿਹਨੂੰ ਆਪਾਂ ਕਹਿੰਦੇ ਨੇ ਜੱਟ ਵੋਟ, ਉਹਦੇ ਐਂਟੀ ਹੋਈ ਆ ਅੰਦੋਲਨ ਕਰਕੇ ਬਹੁਤ ਵੱਡੇ ਪੱਧਰ ਤੇ। ਉਹਨਾਂ ਨੂੰ ਪਤਾ ਕਿ ਹਾਂਜੀ ਉਹਦਾ ਨੁਕਸਾਨ, ਤਾਂ ਇਹ ਸਮੀਕਰਨ ਜਿਹੜੇ ਆ ਉਹ ਹੈਗੇ ਆ ਵੀ ਜੇ ਕਾਂਗਰਸ ਮੰਨ ਲਓ ਉੱਥੇ ਕਾਫੀ ਜ਼ਿਆਦਾ ਜ਼ੋਰ ਲਾ ਲੈਂਦੀ ਹੈ ਜਾਂ ਅਰਵਿੰਦ ਕੇਜਰੀਵਾਲ ਹੋਰੀ ਜ਼ੋਰ ਲਾ ਦਿੰਦੇ ਤੇ ਇਹਨਾਂ ਲਈ ਮੁਸ਼ਕਲ ਸਥਿਤੀ ਪੈਦਾ ਹੋ ਜਾਏਗੀ। ਹੋ ਸਕਦਾ ਦੋਨੇ ਫਿਰ ਮੁੜ ਕੇ ਰਲ ਕੇ ਵੀ ਸਰਕਾਰ ਬਣਾ ਲੈਣ, ਕਿਉਂਕਿ ਜੇ ਇਹ ਬਣਾ ਸਕਦੇ ਆ ਤਾਂ ਉਹ ਕਿਉਂ ਨਹੀਂ ਬਣਾ ਸਕਦੇ। ਇਹ ਵੀ ਤਾਂ ਇੱਕ ਵੱਡਾ ਸਵਾਲ ਰਹਿੰਦਾ ਹੈ ਨਾ। ਜਾਂ ਹੋਰ ਕੋਈ ਮਤਲਬ ਕਿ ਕੋਈ 4 ਸੀਟਾਂ ਹੋਰ ਜਿੱਤ ਜਾਂਦਾ, ਆਜ਼ਾਦ ਆ ਜਾਂਦੇ ਆ, ਉਹ ਆਸਾਨੀ ਦੇ ਨਾਲ ਇਹਨਾਂ ਨੂੰ ਰੋਕ ਦੇਣਗੇ। ਇਸ ਕਰਕੇ ਹੁਣ ਸਭ ਤੋਂ ਪਹਿਲਾਂ ਆਦਮਪੁਰ ਦਾ ਆ ਗਿਆ ਨਾ ਬਾਈ ਇਲੈਕਸ਼ਨ, ਤੇ ਜੇ ਉਹ ਹਾਰ ਜਾਂਦੇ ਤਾਂ ਮਿੱਟੀ ਪਲੀਤ ਹੋ ਜਾਏਗੀ, ਬਿਲਕੁਲ ਹਵਾ ਜਿਹੜੀ ਉਹ ਟੇਢੀ ਵਗਣੀ ਸਟਾਰਟ ਹੋ ਜਾਏਗੀ। ਤਾਂ ਸਿੰਪਲੀ ਹੈ। ਮੈਂ ਤਾਂ ਇਹ ਗੱਲ ਜਿਹੜੀ ਆ ਉਹ ਤੁਸੀਂ ਉਦੋਂ ਮੇਰੇ ਨਾਲ ਇੱਥੇ ਵੀ ਕੰਮ ਕਰਦੇ ਹੁੰਦੇ ਸੀਗੇ, ਮੈਂ ਤੁਹਾਨੂੰ ਉਦੋਂ ਹੀ ਦੱਸਦਾ ਸੀਗਾ ਕਿ ਇਹ ਸਾਰਾ ਕੁਝ ਹੋਏਗਾ। ਮੈਡੀਕਲ ਸੈਰ ਸਪਾਟਾ ਇਹਦਾ ਖੋਲਿਆ ਜਾਏਗਾ ਪਹਿਲਾਂ, ਫਿਰ ਉਸ ਤੋਂ ਬਾਅਦ ਇਹਦੀ ਪੈਰੋਲ ਤੇ ਉਸ ਤੋਂ ਬਾਅਦ ਪੱਕੀ ਰਿਹਾਈ ਵੀ ਹੋ ਸਕਦੀ ਹੈ। ਤਾਂ ਤੁਸੀਂ ਦੇਖ ਲਓ ਹੁਣ ਕਿੰਨੀਆਂ ਪੈਰੋਲਾਂ ਮਿਲ ਗਈਆਂ ਨੂੰ। ਮੇਰੇ ਖਿਆਲ ਦੇ ਨਾਲ ਤਾਂ ਜੇ ਪੈਰੋਲਾਂ ਗਿਣੀਏ ਤੇ ਮੈਨੂੰ ਲੱਗਦਾ ਕਿ ਅੱਧੀ ਦਰਜਨ ਟੱਪ ਗਈਆਂ ਹੋਣੀਆਂ ਹੁਣ। ਕਿਸੇ ਵੀ ਬੰਦੇ ਨੂੰ ਇੰਨੀਆਂ ਜਲਦੀ ਪੈਰੋਲਾਂ ਔਰ ਇੰਨੇ ਮਾਮਲੇ, ਹਾਲੇ ਕਿ ਪੈਂਡਿੰਗ ਵੀ ਮਾਮਲਾ ਇਹਦਾ, ਹਾਲੇ ਪੈਂਡਿੰਗ ਵੀ ਮਾਮਲਾ ਪਿਆ ਹੋਇਆ ਹੈ। ਇਹ ਨਹੀਂ ਭੁੱਲਣਾ ਚਾਹੀਦਾ। ਇੱਕ ਮਾਮਲਾ ਪੈਂਡਿੰਗ ਵੀ ਹੈ, ਇੱਕ 2 ਹੈ, ਪਰ 5-6 ਵਾਰੀ ਪੈਰੋਲ ਕੱਟ ਚੁੱਕਾ, ਹੁਣ ਫੇਰ ਛੁੱਟੀ ਤੋਰਤੀ ਇਹਨਾਂ ਨੇ। ਹੁਣ ਜਿਹੜਾ ਹੈਗਾ ਜੇਲ੍ਹ ਮੰਤਰੀ ਉਹ ਵੀ ਚੌਟਾਲਾ ਹੀ ਹੈ, ਰਣਜੀਤ ਸਿੰਘ ਚੌਟਾਲਾ। ਤੇ ਗੱਲ ਇਹ ਹੈ ਕਿ
ਹੁਣ ਉਹ ਕਹਿੰਦਾ ਕਿ ਦੇਖੋ ਜੀ ਕਾਨੂੰਨ ਦੇ ਮੁਤਾਬਕ ਕਾਰਵਾਈ ਕੀ ਹੋਏਗੀ, ਪਰ ਸਾਡੇ ਕੋਲ ਜਿੰਨੀ ਕੋਈ ਜਾਣਕਾਰੀ ਹੈ ਡੇਰੇ ਦੇ ਵਿੱਚ ਐਤਕੀ ਸਰਸੇ ਦੇ ਵਿੱਚ ਪ੍ਰੋਗਰਾਮ ਪੂਰਾ ਕਰ ਦਿੱਤਾ ਗਿਆ ਹੈ। ਠੀਕ ਉੱਥੇ ਹੈ। ਤਿਆਰੀਆਂ ਜਿਹੜੀਆਂ ਅੱਜ ਤੋਂ 15 ਦਿਨ ਪਹਿਲਾਂ ਦੀਆਂ ਹੋ ਗਈਆਂ ਨੇ ਪ੍ਰਵੀਨ ਜੀ। ਵੈਸੇ ਇਹਨਾਂ ਨੇ 3 ਥਾਵਾਂ ਦਾ ਜ਼ਿਕਰ ਕੀਤਾ ਕਿ ਜਿੱਥੇ ਜਿੱਥੇ ਉਹ ਛੁੱਟੀ ਕੱਟ ਸਕਦਾ ਹੈ, ਪਰ ਜਿੰਨੀ ਮੈਨੂੰ ਜਾਣਕਾਰੀ ਮਿਲੀ ਹੈ ਕਿ ਅੱਜ ਤੋਂ 10 ਦਿਨ ਪਹਿਲਾਂ ਹੀ ਤਿਆਰੀਆਂ ਆਰੰਭ ਹੋ ਗਈਆਂ ਸਨ। ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਇਸ ਕਾਨੂੰਨ ਦੀ ਮਿਸਯੂਜ਼ਿੰਗ ਹੋ ਰਹੀ ਹੈ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਜਿਹੜੇ 30-30 ਸਾਲ ਤੋਂ ਅੰਦਰ ਨੇ ਕਿ ਇਹ ਤਾਂ ਦੇਸ਼ ਲਈ ਖਤਰਾ ਹੈ ਜੀ, ਬਿਲਕੁਲ। ਤਾਂ ਜਦ ਕਿ ਤੁਸੀਂ ਉਹਨਾਂ ਦੀਆਂ ਜ਼ਮਾਨਤਾਂ ਪ੍ਰਭਾ ਸਕਦੇ ਹੋ, ਉਹਨਾਂ ਤੇ ਨਿਗਰਾਨੀ ਰੱਖ ਸਕਦੇ ਹੋ, ਬਥੇਰਾ ਕੁਝ ਕਰ ਸਕਦੇ ਹੋ ਜੀ ਜੀ। ਤਾਂ ਦੂਸਰੇ ਪਾਸੇ ਇਹ ਤੋਂ ਆਪਾਂ ਦੇਖੀਏ ਤਾਂ ਇਸੇ ਕਾਨੂੰਨ ਦੇ ਤਹਿਤ ਕੋਈ ਬੰਦਾ ਕੈਦ ਕੱਟ ਰਿਹਾ, ਇਸੇ ਕਾਨੂੰਨ ਦੇ ਵਿੱਚ ਕੈਦ ਕੱਟ ਰਿਹਾ ਜਿਹਦੇ ਤੇ ਬੜੇ ਸੰਗੀਨ ਦੋਸ਼ ਹੈ। ਜੀ ਬਿਲਕੁਲ ਬਿਲਕੁਲ। ਜਿਹਨੇ ਨਾ ਸਿਰਫ ਕਹਿ ਲਓ ਕਿ ਮਤਲਬ ਕਿ ਕਤਲ ਦਾ ਕੇਸ ਜਿਹੜਾ ਹੈ ਉਹ ਉਹਦੇ ਤੇ ਲੱਗਾ ਵਾ, ਉਹ ਉਹਦੇ ਚ ਸਜ਼ਾ ਕੱਟ ਰਿਹਾ, ਬਲਕਿ ਆਸਥਾ ਦਾ ਵੀ ਕਤਲ ਦਾ ਦੋਸ਼ ਹੈ। ਤਾਂ ਉਹ ਬੰਦੇ ਨੂੰ ਤੁਸੀਂ ਹੁਣ ਆਪਣੇ ਮਫਾਦਾਂ ਵਾਸਤੇ ਦੇਖੋ, ਤਿਰੰਗਾ ਘਰ ਘਰ ਤਿਰੰਗਾ ਮੁਹਿੰਮ ਛੁੱਟੀ ਇਹਦੀ ਖਤਮ ਹੋਣ ਵਾਲੀ ਸੀ। ਅਸੀਂ ਉਦੋਂ ਹੀ ਕਿਹਾ ਸੀਗਾ ਕਿ ਇਹ ਕੀ ਮਾਜਰਾ ਹੈ ਬਈ, ਘਰ ਘਰ ਤਿਰੰਗਾ ਮੁਹਿੰਮ ਇਹਨੇ ਪਹਿਲਾਂ ਹੀ ਐਲਾਨ ਦਿੱਤੀ ਛੁੱਟੀ ਕਿਉਂਕਿ ਇਹਦੀ ਖਤਮ ਹੋ ਰਹੀ ਸੀ ਛੁੱਟੀ। ਤੇ ਦੂਜੇ ਤੀਜੇ ਦਿਨ ਅਮਿਤ ਸ਼ਾਹ ਨੇ ਵੀ, ਮੈਂ ਕਿਹਾ ਵੀ ਅਮਿਤ ਸ਼ਾਹ ਨੇ ਜਦੋਂ ਐਲਾਨ ਕਰ ਦਿੱਤਾ ਮੈਂ ਉਦੋਂ ਵੀ ਨੁਕਤਾ ਚੁੱਕਿਆ ਕਿ ਕੀ ਅਮਿਤ ਸ਼ਾਹ ਇਹਦੇ ਤੋਂ ਕਾਪੀ ਕਰਦਾ। ਤਾਂ ਗੱਲ ਇਹ ਕਿ ਤਾਂ ਸਾਫ਼ ਆ, ਸਪਸ਼ਟ ਆ ਕਿ ਵੋਟਾਂ ਵਾਸਤੇ ਉਹ ਇਹਨੂੰ ਬੁਲਾ ਰਹੇ ਨੇ ਜਾਂ ਹੋ ਸਕਦਾ ਉਹਨੂੰ ਇਸਤੇਮਾਲ ਕਰ ਰਹੇ ਨੇ। ਪਰ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਭੱਦੀ ਮਿਸਾਲ ਪੇਸ਼ ਕਰ ਰਹੀ ਹੈ ਹਰਿਆਣੇ ਦੀ ਸਰਕਾਰ। ਜੀ, ਇੱਥੋਂ ਇੱਕ ਗੱਲ ਤਾਂ ਸਾਫ਼ ਆ ਮਿੰਟੂ ਜੀ, ਵੈਸੇ ਆਪਾਂ ਜ਼ਿਕਰ ਕਰਦੇ ਰਹੇ ਹਾਂ ਸਾਲ ਡੇਢ ਸਾਲ ਪਹਿਲਾਂ ਵੀ, ਤੁਸੀਂ ਕਹੇ ਸੀ ਵੀ ਹੁਣ ਮੈਡੀਕਲ ਲਈ, ਫਿਰ ਹੌਲੀ ਹੌਲੀ ਪੈਰੋਲ ਤੇ ਫਿਰ ਹੌਲੀ ਹੌਲੀ ਇਸ ਰਿਕਾਰਡ ਦਾ ਹਵਾਲਾ ਦਿੱਤਾ ਜਾਊਗਾ। ਪਰ ਇੱਥੋਂ ਇੱਕ ਗੱਲ ਸਾਫ਼ ਆ ਮਿੰਟੂ ਜੀ, ਉਹ ਇਹ ਹੈ ਕਿ ਆਪਦੀਆਂ ਡਾਇਰੈਕਟ ਕੀਤੀਆਂ ਫਿਲਮਾਂ ਦੇ ਵਿੱਚ ਕੋਈ ਕਿੱਡਾ ਮਰਜ਼ੀ ਖੱਬੀ ਖਾਨ ਬਣਿਆ ਫਿਰੇ, ਜਦੋਂ ਸਿਆਸਤਦਾਨਾਂ ਨੇ ਧੌਣ ਮਰੋੜਨੀ ਹੈ ਫਿਰ ਉਹਨਾਂ ਨੇ ਆਪਦੇ ਮੁਤਾਬਕ ਹੀ ਚਲਾਉਣਾ। ਪਰ ਲੋਕਾਂ ਨੂੰ ਸਮਝਣਾ ਚਾਹੀਦੀਆਂ ਇਹ ਗੱਲਾਂ। ਜੀ ਜੀ ਬਿਲਕੁਲ। ਪੁਲਿਸ ਅਫਸਰ ਨੂੰ ਕਲੀਨ ਚਿੱਟ ਦੇਣੀ ਇੱਕ SIT ਦੇ ਮੁਖੀ ਨੂੰ ਮਹਿੰਗੀ ਪੈ ਗਈ ਮਿੰਟੂ ਜੀ। ਹਾਂਜੀ ਦੇਖੋ, ਇਹ ਜਿਹੜੀ ਕਲੀਨ ਚਿੱਟ ਸੀਗੀ, ਇਹ ਕਲੀਨ ਚਿੱਟ ਦਿੱਤੀ ਸੀਗੀ ਆਸ਼ੀਸ਼ ਕਪੂਰ ਨੂੰ ਇਹਨਾਂ ਨੇ ਕਿਸੇ ਸਮੇਂ। ਤੇ ਆਸ਼ੀਸ਼ ਕਪੂਰ ਇਸ ਵੇਲੇ ਹੈਗਾ ਪੁਲਿਸ ਦੀ ਗ੍ਰਿਫਤਾਰੀ ਹੋ ਗਈ ਆ, ਉਹ ਗ੍ਰਿਫਤਾਰ ਆ, ਹਿਰਾਸਤ ਦੇ ਵਿੱਚ ਆ। ਉਹਦੇ ਕਿੱਸੇ ਖੁੱਲੇ ਪਏ ਨੇ, ਰਿਸ਼ਵਤ ਦਾ ਕੇਸ ਆ ਉਹਦੇ ਤੇ। ਰਿਸ਼ਵਤ ਦੇ ਮਾਮਲੇ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਨਾ ਕਿ ਇਸ ਸਰਕਾਰ ਨੇ ਬੜੇ ਹੁਣ ਤੱਕ ਸ਼ਿਕਾਰ ਕਰ ਲਏ ਆ। ਤਾਂ ਆਸ਼ੀਸ਼ ਕਪੂਰ ਵੀ ਉਹਨਾਂ ਦੇ ਵਿੱਚੋਂ ਇੱਕ ਹੈ। ਆਸ਼ੀਸ਼ ਕਪੂਰ ਜਿਹੜਾ ਹੈ ਉਹਦੇ ਤੇ ਦੋਸ਼ ਇਸ ਕਿਸਮ ਦੇ ਆ ਕਿ ਜੇਲ੍ਹ ਦੇ ਵਿੱਚੋਂ ਵੀ ਇੱਕ ਬੀਬੀ ਨਿਕਲ ਕੇ ਕਹਿੰਦੀ ਸੀ ਕਿ ਮੇਰਾ ਨਾਲੇ ਤੇ 70 ਲੱਖ ਰੁਪਈਆ ਖਾ ਗਿਆ, ਨਾਲੇ ਉੱਥੇ ਮੈਨੂੰ ਪ੍ਰੈਗਨੈਂਟ ਕਰ ਦਿੱਤਾ, ਸੋ ਵਿਆਹ ਦਾ ਲਾਰਾ ਲਾ ਕੇ, ਨਾਲੇ ਕੋਈ ਗਹਿਣਾ ਗੱਟਾ ਉਹ ਵੀ ਸਾਰਾ ਲੈ ਗਿਆ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੋਸ਼ ਦੇ ਰੂਪ ਚ ਸਾਹਮਣੇ ਆਈਆਂ। ਚਲੋ ਇਨਕਾਰ ਕਰਦਾ ਰਿਹਾ ਕਿ ਤੇ ਆਪ ਫਰਾਡ ਹੈ ਵਗੈਰਾ ਵਗੈਰਾ, ਇਹਦੇ ਤੇ ਕੇਸ ਚੱਲਦੇ ਆ, ਜਿੱਦਾਂ ਤੁਹਾਨੂੰ ਪਤਾ ਹੀ ਹੈ। ਫਿਰ ਇਸ ਤੋਂ ਇਲਾਵਾ ਇੱਕ ਹੋਰ ਮਾਮਲਾ ਸੀ ਜਿਹਦੇ ਵਿੱਚ 1 ਕਰੋੜ ਰੁਪਏ ਦੀ ਰਿਸ਼ਵਤ ਦਾ ਦੋਸ਼ ਸੀਗਾ। ਹੁਣ ਮਾਮਲਾ ਇਹ ਵੀ ਨਿਕਲ ਆਇਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਹਨੂੰ ਰਗੜ ਦਿੱਤਾ ਸੀ ਪਹਿਲਾਂ ਹੀ। ਮਤਲਬ ਕਿ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ, ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਬੰਦਾ ਪਹਿਲਾਂ ਹੀ ਦੋਸ਼ੀ ਪਾਇਆ ਗਿਆ। ਪਰ ਹੋਇਆ ਕੀ ਕਿ ਅਮਰਿੰਦਰ ਸਿੰਘ ਦੀ ਸਰਕਾਰ, ਤੁਹਾਨੂੰ ਪਤਾ ਹੀ ਸੀ ਕਿੱਦਾਂ ਚੱਲਦੀ ਸੀ। ਅਮਰਿੰਦਰ ਸਿੰਘ ਦੀ ਸਰਕਾਰ ਨੇ ਕੀ ਕੀਤਾ ਕਿ ਇੱਕ SIT ਬਣਾਈ ਤੇ SIT ਬਣਾ ਕੇ ਜਦੋਂ ਸਾਰੀ ਕਾਰਵਾਈ ਕੀਤੀ ਗਈ ਉਹਦੇ ਚੋਂ ਇਹਨੂੰ ਕਲੀਨ ਚਿੱਟ ਦੇ ਦਿੱਤੀ ਗਈ। ਹੁਣ ਗਜ਼ਬ ਦੀ ਗੱਲ ਹੈ ਨਾ, ਇੱਕ ਪੁਲਿਸ ਆਫੀਸਰ, ਇੱਕ ਪੁਲਿਸ ਇਨਵੈਸਟੀਗੇਸ਼ਨ ਕਰਕੇ ਇੱਕ ਬੰਦੇ ਨੂੰ ਦੋਸ਼ੀ ਠਹਿਰਾਉਂਦਾ, ਉਵੇਂ ਹੀ ਜਿਵੇਂ ਸਾਧੂ ਸਿੰਘ ਧਰਮਸੋਤ ਨੂੰ ਕੀਤਾ ਸੀ ਇਹਨਾਂ ਨੇ। ਉਹ ਕੀ ਡਰਾਮਾ ਕੀਤਾ ਸੀ ਕਿ ਇੱਕ ਇਨਕੁਆਇਰੀ ਚ ਸਾਧੂ ਸਿੰਘ ਧਰਮਸੋਤ ਨੂੰ ਦੋਸ਼ੀ ਪਾ ਦਿੱਤਾ, 64-65 ਕਰੋੜ ਦਾ ਗਬਨ ਕੱਢ ਦਿੱਤਾ। ਤੇ ਮੁੜ ਕੇ ਇੱਕ ਹੋਰ ਇਨਵੈਸਟੀਗੇਸ਼ਨ ਕਰਕੇ ਕਹਿੰਦੇ ਜੀ ਘਪਲਾ ਤੇ ਹੋਇਆ, ਮਾੜੀ ਮੋਟੀ ਗੜਬੜ ਹੈਗੀ 7-8 ਕਰੋੜ ਦੀ, ਪਰ ਸਾਧੂ ਸਿੰਘ ਧਰਮਸੋਤ ਦਾ ਕੋਈ ਇਹਦੇ ਚ ਰੋਲ ਨਹੀਂ ਹੈ। ਲੈ ਦੇਖੋ ਹੁਣ ਕਿਹਦੀ ਇਨਕੁਆਇਰੀ ਤੇ ਤੁਸੀਂ ਯਕੀਨ ਕਰੋਗੇ ਬਾਈ। ਇਸ ਕਰਕੇ ਪਤਾ ਨਹੀਂ ਹੈ ਹੁਣ ਇਸ ਮਾਮਲੇ ਦੇ ਵਿੱਚ ਕੀ ਹੈ ਹਿਸਾਬ ਕਿਤਾਬ, ਕੀ ਹੈ ਨਹੀਂ ਹਿਸਾਬ ਕਿਤਾਬ। ਸਾਨੂੰ ਕੁਝ ਇਹਨਾਂ ਦਾ ਹੀ ਸਮਝ ਨਹੀਂ ਲੱਗਦੀ ਹੈ ਕੀ ਕੀਤਾ ਜਾ ਰਿਹਾ ਕੀ ਨਹੀਂ। ਕਿ ਇੱਕ ਪੁਲਿਸ ਆਫੀਸਰ ਕਿਸੇ ਨੂੰ ਕਹਿੰਦਾ ਕਿ ਦੋਸ਼ੀ ਹੈ ਮੇਰੀ ਜਾਣਕਾਰੀ ਦੇ ਮੁਤਾਬਕ ਜਾਂ ਮੇਰੀ ਇਨਵੈਸਟੀਗੇਸ਼ਨ ਦੇ ਮੁਤਾਬਕ, ਤੇ ਦੂਜਾ ਉੱਠ ਕੇ ਕਹਿ ਦਿੰਦਾ ਕਿ ਨਹੀਂ 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 ਇਹ ਤਾਂ ਕਲੀਨ ਹੈ ਜੀ ਬਿਲਕੁਲ।
ਜੀ, ਤਾਂ ਜੀ। ਯਕੀਨ ਕਿਸ ਦਾ ਕਰੋਗੇ? ਸੋ ਹੁਣ ਕੀ ਕੀਤਾ ਇਹਨਾਂ ਨੇ ਕਿ ਐਸਆਈਟੀ ਦੇ ਉਹ ਤਤਕਾਲੀ ਮੁਖੀ ਸ਼ਰਦ ਸੱਤਿਆ ਉਹਦਾ ਨਾਮ ਆ, ਉਹਨੂੰ ਤਲਬ ਕਰ ਲਿਆ। ਜੀ। ਯਾਨੀ ਪਹਿਲਾ ਮੌਕਾ ਹੋਏਗਾ ਆਪਣੇ ਹੂੰ, ਇਹਨਾਂ ਸਾਲਾਂ ਦੇ ਵਿੱਚ ਵੇਖਣ ਨੂੰ ਕਿ ਐਸਆਈਟੀ ਕਿਸੇ ਪੁਰਾਣੀ ਐਸਆਈਟੀ ਦਾ ਕੋਈ ਹਾਂਜੀ, ਮੁਖੀ ਜਿਹੜਾ ਹੈ ਜੀ। ਉਹ ਇਸ ਕਰਕੇ ਤਲਬ ਕੀਤਾ ਜਾ ਰਿਹਾ ਕਿ ਤੂੰ ਕਲੀਨ ਚਿੱਟ ਦਿੱਤੀ ਤੇ ਕਿਵੇਂ ਦਿੱਤੀ ਹੈ। ਹੂੰ। ਜੀ, ਜੀ। ਮਿੰਟੂ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਜੀ ਸ਼ੁਕਰੀਆ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ, ਜਿਹਦੇ ਵਿੱਚ ਡੇਰਾ ਮੁਖੀ ਦੀ ਪੈਰੋਲ ਤੇ ਚਰਚਾ ਕੀਤੀ ਹੈ, ਇੰਟੈਲੀਜੈਂਸ ਹੈੱਡਕੁਆਰਟਰ ਤੇ ਹੋਏ ਹਮਲੇ ਦੀ ਚਰਚਾ ਕੀਤੀ ਹੈ, ਜੈਨੀ ਜੌਲ ਦੇ ਗੀਤ ਡਿਲੀਟ ਹੋਣ ਬਾਰੇ ਚਰਚਾ ਕੀਤੀ, ਐਸਵਾਈਐਲ ਦੇ ਮਸਲੇ ਤੇ ਚਰਚਾ ਕੀਤੀ ਤੇ ਰਾਜੋਆਣਾ ਦੀ ਸਜ਼ਾ ਤੇ ਜਿਹੜਾ ਕੇਂਦਰ ਨੇ ਹਲਫਨਾਮਾ ਦਾਖਲ ਕੀਤਾ ਉਸ ਮਾਮਲੇ ਦੇ ਵਿੱਚ ਵੀ ਕਈ ਜਿਹੜੀਆਂ ਹੁਣ ਬਾਈਟਸ ਜਾਂ ਕਹਿ ਲਓ ਟਿੱਪਣੀਆਂ ਆ ਰਹੀਆਂ ਨੇ, ਪ੍ਰਤੀਕਿਰਿਆਵਾਂ ਵੀ ਕਹਿ ਦਿੰਦੇ ਪਰ ਉਹ ਹਿੰਦੀ ਦਾ ਲਫ਼ਜ਼ ਹੈ। ਕੇਂਦਰ ਦਾ ਹਲਫਨਾਮਾ ਸਿੱਖਾਂ ਨੂੰ ਠੇਸ ਪਹੁੰਚਾਉਣ ਵਾਲਾ ਇਹ ਵੀ ਕਿਹਾ ਜਾ ਰਿਹਾ। ਪਰ ਹੁਣ ਆਪਾਂ ਇੱਕ ਬ੍ਰੇਕ ਦੇ ਲਈ ਰੁਕਾਂਗੇ, ਬ੍ਰੇਕ ਤੋਂ ਪਾਰ ਜਿਸ ਖਬਰ ਨੂੰ ਲੈ ਕੇ ਚਰਚਾ ਕਰਾਂਗੇ ਉਹ ਹੈ ਐਸਵਾਈਐਲ ਦੀ ਬਰੀਫ ਹਿਸਟਰੀ ਕੁਛ ਹੀ ਮਿੰਟਾਂ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ। 1955 ਤੋਂ ਲੈ ਕੇ 2022 ਤੱਕ ਕਿਹੜੀਆਂ-ਕਿਹੜੀਆਂ ਮੇਨ ਨੁਕਤੇ ਸੀ ਜਿਨ੍ਹਾਂ ਦੇ ਕਰਕੇ ਪੰਜਾਬ ਜਿਹੜਾ ਉਹ ਖੁੰਝਦਾ ਰਿਹਾ। ਇਹਦੇ ਵਿੱਚ ਇੰਦਰਾ ਗਾਂਧੀ ਦਾ ਰੋਲ ਕੀ ਸੀ, ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਰੋਲ ਕੀ ਸੀ, ਇਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਰੋਲ ਕੀ ਸੀ, ਜਥੇਦਾਰ ਗੁਰਚਰਨ ਸਿੰਘ ਟੌੜਾ ਦਾ ਰੋਲ ਕੀ ਸੀ, ਗਿਆਨੀ ਜੈਲ ਸਿੰਘ ਦਾ ਰੋਲ ਕੀ ਸੀ, ਇਹ ਐਸਵਾਈਐਲ ਦੇ ਵਿੱਚ ਜਿਹੜੀ ਸਰਕਾਰ ਬਣੀ ਸੀ ਬਰਨਾਲਾ ਸਰਕਾਰ, ਉਹਦਾ ਰੋਲ ਕੀ ਸੀ, ਤੇ ਨਾਲੋਂ ਨਾਲ ਗੁਲਜ਼ਾਰੀ ਲਾਲ ਨੰਦਾ ਤੇ ਹੋਰ ਜਿਹੜੇ ਲੋਕਾਂ ਨੇ ਪੰਜਾਬ ਦੇ ਨਾਲ ਧਰੋਹ ਕਰਨ ਦਾ ਨੀਂਹ ਪੱਥਰ 1955 ਦੇ ਵਿੱਚ ਹੀ ਰੱਖ ਦਿੱਤਾ ਸੀਗਾ। ਤੇ ਉਹਦੇ ਬਾਰੇ ਚਰਚਾ ਜਿਹੜੀ ਆ ਆਪਾਂ ਬ੍ਰੇਕ ਤੋਂ ਪਾਰ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਗੱਲਬਾਤ ਆਪਾਂ ਛੱਡੀ ਸੀ SYL ਤੇ। ਇਸ ਬਾਬਤ ਪੰਜਾਬੀ ਟ੍ਰਿਬਿਊਨ ਦੇ ਵਿੱਚ ਜਗਤਾਰ ਸਿੰਘ ਜਿਹੜੇ ਕਿ ਸੀਨੀਅਰ ਪੱਤਰਕਾਰ ਨੇ, ਉਹਨਾਂ ਦੀ ਇੱਕ ਰਿਪੋਰਟ ਛਪੀ ਸੀ ਜਿਸ ਨੂੰ ਕਿ ਕਾਫੀ ਸਮਾਂ ਹੋ ਗਿਆ। ਉਸ ਰਿਪੋਰਟ ਦੇ ਵਿੱਚ ਉਹਨਾਂ ਨੇ ਕੁਝ ਤੱਥ ਦੱਸੇ ਨੇ, ਉਹ ਤੱਥ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਉਹ ਕਹਿੰਦੇ ਨੇ ਕਿ ਪਾਣੀ ਕੁਦਰਤੀ ਸਰੋਤ ਹੈ। ਇਹ ਟਿੱਪਣੀ ਕੀਤੀ ਸੀ ਸੁਪਰੀਮ ਕੋਰਟ ਨੇ, ਮੁਲਕ ਦੀ ਸੁਪਰੀਮ ਕੋਰਟ ਨੇ, ਜਿਹਦੇ ਸੰਦਰਭ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਮੇਸ਼ਾ ਕਹਿ ਦਿੰਦੇ ਹਾਂ ਕਿ ਸੁਪਰੀਮ ਕੋਰਟ ਸਰਵਉੱਚ ਹੈ। ਪਾਣੀ ਕੁਦਰਤੀ ਸਰੋਤ ਹੈ ਤੇ ਜਿਉਂਦੇ ਜਾਗਦਿਆਂ ਨੂੰ ਇਸ ਨੂੰ ਦੂਜਿਆਂ ਦੇ ਨਾਲ ਸਾਂਝਾ ਕਰਨਾ ਚਾਹੀਦਾ, ਸਿੱਖਣਾ ਚਾਹੀਦਾ, ਭਾਵੇਂ ਕੋਈ ਵੀ ਵਿਅਕਤੀ ਹੋਵੇ, ਭਾਵੇਂ ਸੂਬੇ ਹੋਣ। ਇਹਦੇ ਨਾਲ ਅਸਹਿਮਤ ਹੋਣ ਦਾ ਕੋਈ ਕਾਰਨ ਨਹੀਂ ਹੈ। ਫਿਰ ਕੋਲਾ, ਲੋਹਾ ਤੇ ਹੋਰ ਖਣਿਜਾਂ ਲਈ ਵੀ ਇਹ ਅਸੂਲ ਲਾਗੂ ਕਿਉਂ ਨਹੀਂ ਹੈ? ਇਹ ਹੋਣਾ ਚਾਹੀਦਾ ਹੈ। ਸਾਰੇ ਸੂਬਿਆਂ ਨੂੰ ਇਹ ਅਸੂਲ ਅਪਣਾਉਣਾ ਚਾਹੀਦਾ ਹੈ। ਪਰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਮੁਲਕ ਦਾ ਇੱਕੋ ਇੱਕ ਸੂਬਾ ਹੈ ਜਿਹੜਾ ਦਰਿਆਈ ਪਾਣੀਆਂ ਦੇ ਮਾਮਲੇ ਦੇ ਵਿੱਚ ਹੁਣ ਤੱਕ ਸਭ ਤੋਂ ਵੱਧ ਖੁੱਲ੍ਹ ਦਿਲਾ ਰਿਹਾ। ਰਿਕਾਰਡ ਇਹ ਹੈ ਕਿ ਪੰਜਾਬ ਦੇ ਦਰਿਆਵਾਂ ਦਾ 70% ਪਾਣੀ ਗੁਆਂਢੀ ਸੂਬਿਆਂ ਨੂੰ ਜਾ ਰਿਹਾ। ਹੁਣ ਗੱਲ ਕਰਦੇ ਹਾਂ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਜ਼ਿਰਾ ਹੋਈ ਸੀ, ਉਹਦੇ ਵਿੱਚ ਪੰਜਾਬ ਦਾ ਕੇਸ ਪੇਸ਼ ਕਰ ਰਹੇ ਵਕੀਲਾਂ ਨੂੰ ਕੀ ਕਹਿਣਾ ਚਾਹੀਦਾ ਸੀ? ਉਹਨਾਂ ਨੂੰ ਕਹਿਣਾ ਚਾਹੀਦਾ ਸੀਗਾ ਕਿ ਪੰਜਾਬ ਦੇ ਦਰਿਆਵਾਂ ਦਾ ਪਾਣੀ ਹਰਿਆਣਾ, ਦਿੱਲੀ ਤੇ ਰਾਜਸਥਾਨ ਨੂੰ ਜਾਂਦਾ ਹੈ। ਸੁਪਰੀਮ ਕੋਰਟ ਦੇ ਧਿਆਨ ਦੇ ਵਿੱਚ ਇਹ ਵੀ ਲਿਆਂਦਾ ਜਾਣਾ ਚਾਹੀਦਾ ਸੀਗਾ ਕਿ ਪੰਜਾਬ ਦੇ 1966 ਦੇ ਵਿੱਚ ਹੋਏ ਪੁਨਰਗਠਨ ਸਮੇਂ ਪੰਜਾਬ ਨੂੰ ਯਮੁਨਾ ਦੇ ਪਾਣੀਆਂ ਦਾ ਹਿੱਸੇਦਾਰ ਨਹੀਂ ਮੰਨਿਆ ਗਿਆ, ਜਦੋਂ ਕਿ ਉਸ ਸਮੇਂ ਤੱਕ ਪੰਜਾਬ ਇਸ ਦਰਿਆ ਦਾ ਰਾਈਪੇਰੀਅਨ ਸੂਬਾ ਸੀ। ਅਸੂਲ ਸਾਰਿਆਂ ਲਈ ਇੱਕੋ ਹੀ ਹੋਣਾ ਚਾਹੀਦਾ ਹੈ, ਉਦਾਰਤਾ ਜਾਂ ਖੁੱਲ੍ਹਦਿਲੀ ਸਾਰੀਆਂ ਧਿਰਾਂ ਦਿਖਾਉਣ। ਹੁਣ ਆਪਾਂ ਪਹਿਲੀ ਵਾਰ ਕੀ ਹੋਇਆ ਸੀਗਾ ਕਿ ਜਦੋਂ 1979 ਦੇ ਵਿੱਚ ਹਰਿਆਣਾ ਨੇ ਇਹ ਮਾਮਲਾ ਸੁਪਰੀਮ ਕੋਰਟ ਲੈ ਕੇ ਗਿਆ ਸੀ ਹਰਿਆਣਾ। ਉਦੋਂ ਮੰਗ ਕੀਤੀ ਗਈ ਸੀ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਜਿਹੜਾ 1976 ਦੇ ਵਿੱਚ ਐਮਰਜੈਂਸੀ ਦੌਰਾਨ ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਬਾਰੇ ਐਲਾਨਿਆ ਅਵਾਰਡ ਹੈ, ਉਹਨੂੰ ਲਾਗੂ ਕੀਤਾ ਜਾਵੇ। ਇੰਦਰਾ ਗਾਂਧੀ ਨੇ ਇਹ ਅਵਾਰਡ ਦੇ ਵਿੱਚ ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 78, 79 ਤੇ 80 ਦੇ ਤਹਿਤ ਵੰਡ ਕੀਤੀ ਸੀ ਤੇ ਉਦੋਂ ਪੰਜਾਬ ਤੇ ਹਰਿਆਣੇ ਨੂੰ ਬਰਾਬਰ ਪਾਣੀ ਵੰਡਤਾ ਸੀ, ਮਤਲਬ ਦੋਨਾਂ ਨੂੰ 3.5 AMF ਮਿਲੀਅਨ ਏਕੜ ਫੁੱਟ ਪਾਣੀ ਦੇਣ ਦਾ ਫੈਸਲਾ ਕੀਤਾ ਸੀ। ਉਸ ਸਮੇਂ ਪੰਜਾਬ ਦਾ ਮੁੱਖ ਮੰਤਰੀ ਸੀ ਗਿਆਨੀ ਜੈਲ ਸਿੰਘ ਤੇ ਉਹਨੇ ਪੰਜਾਬ ਵੱਲੋਂ ਇੱਕ ਫਾਰਮੈਲਿਟੀ ਦੇ ਤੌਰ ਤੇ ਲਿਖਤੀ ਜਾਂ ਰੋਸ ਤੇ ਵਿਰੋਧ ਦਰਜ ਕਰਾਇਆ ਸੀ। ਪਰ ਨਾਲ ਹੀ ਉਹਦੀ ਸਰਕਾਰ ਨੇ ਇਸ ਨਹਿਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਾਉਣ ਦੇ ਲਈ ਹਰਿਆਣਾ ਤੋਂ 1 ਕਰੋੜ ਰੁਪਏ ਦੀ ਰਕਮ ਵੀ ਮਨਜ਼ੂਰ ਕੀਤੀ ਸੀ। ਇਹ ਵੀ ਸੱਚ ਹੈ। ਨਹਿਰ ਦੀ ਉਸਾਰੀ ਦੇ ਲਈ ਜ਼ਮੀਨ ਐਕਵਾਇਰ ਕਰਨ ਦਾ ਪਹਿਲਾ ਨੋਟੀਫਿਕੇਸ਼ਨ ਜਿਹੜਾ ਹੈ ਉਹ 1978 ਦੇ ਵਿੱਚ ਆਉਂਦਾ ਹੈ ਤੇ ਉਦੋਂ ਮੁੱਖ ਮੰਤਰੀ ਕੌਣ ਸੀ? ਪ੍ਰਕਾਸ਼ ਸਿੰਘ ਬਾਦਲ। ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ ਜਥੇਦਾਰ ਗੁਰਚਰਨ ਸਿੰਘ ਟੌੜਾ ਜੀ। ਉਹਨਾਂ ਨੇ ਦਖਲਅੰਦਾਜ਼ੀ ਕਰਕੇ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਸ਼ੁਰੂ ਕਰਨ ਦੀ ਸਕੀਮ ਠੱਪ ਕਰਤੀ ਸੀ ਤਾਂ ਹਰਿਆਣਾ ਸਰਕਾਰ ਫਿਰ ਸੁਪਰੀਮ ਕੋਰਟ ਦੇ ਵਿੱਚ ਗਈ ਸੀ ਤੇ ਉਸ ਤੋਂ ਬਾਅਦ ਪੰਜਾਬ ਨੇ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਪੁਨਰਗਠਨ ਐਕਟ ਇੰਦਰਾ ਗਾਂਧੀ ਵਾਲੀ ਜਿਹੜੀ ਆਪਾਂ ਜ਼ਿਕਰ ਕਰਕੇ ਹਟੇ ਹਾਂ ਉਹਦੀ ਧਾਰਾ 78, 79 ਤੇ 80 ਨੂੰ ਚੁਣੌਤੀ ਦਿੱਤੀ ਸੀ। ਉਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਪੰਜਾਬ ਦੇ ਇਤਿਹਾਸ ਦਾ ਹਿੱਸਾ ਨੇ। ਸਤਲੁਜ ਯਮੁਨਾ ਲਿੰਕ ਨਹਿਰ ਹਰਿਆਣਾ ਨੂੰ 3.5 AMF ਪਾਣੀ ਦੇਣ ਲਈ ਬਣਾਈ ਗਈ ਸੀ। ਪੰਜਾਬ ਦੇ ਦਰਿਆਈ ਪਾਣੀਆਂ ਦੀ ਤਕਸੀਮ ਦੇ ਮਾਮਲੇ ਦੀਆਂ ਜੜ੍ਹਾਂ 1947 ਦੇ ਵਿੱਚ ਦੋਹਾਂ ਪੰਜਾਬਾਂ ਦੀ ਵੰਡ ਦੇ ਵਿੱਚ ਹੈ। ਦੋਹਾਂ ਪੰਜਾਬਾਂ ਦੀ ਇਸ ਮਾਮਲੇ ਉੱਤੇ ਗੱਲਬਾਤ ਹੁੰਦੀ ਰਹੀ, ਪਰ ਜਦੋਂ ਮਾਮਲਾ ਆਪਸੀ ਸਹਿਮਤੀ ਨਾਲ ਹੱਲ ਨਾ ਹੋਇਆ ਤਾਂ ਸੰਸਾਰ ਬੈਂਕ ਨੇ ਦਖਲਅੰਦਾਜ਼ੀ ਦੇ ਨਾਲ ਭਾਰਤ ਅਤੇ ਪਾਕਿਸਤਾਨ ਦੇ ਵਿੱਚ 1960 ਦੇ ਵਿੱਚ ਇੰਡਸ ਵਾਟਰ ਟ੍ਰੀਟੀ ਦੇ ਨਾਮ ਦੇ ਨਾਲ ਸਮਝੌਤਾ ਕਰਾਤਾ ਸੀ, ਜਿਹੜਾ ਕਿ ਹੁਣ ਵੀ ਲਾਗੂ ਹੈ। ਇੰਡਸ ਵਾਟਰ ਟ੍ਰੀਟੀ ਤੋਂ ਪਹਿਲਾਂ 1955 ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਪਾਣੀਆਂ ਦੀ ਅਲਾਟਮੈਂਟ ਕੀਤੀ ਗਈ ਸੀ ਉਹ ਮਹੱਤਵਪੂਰਨ ਹੈ, ਕਿਉਂਕਿ ਉਸ ਸਮੇਂ ਭਾਰਤ ਨੇ ਪਾਣੀ ਦੀ ਹੋਰੀ ਵਰਤੋਂ ਦੇ ਆਧਾਰ ਤੇ ਆਪਣਾ ਕੇਸ ਪੇਸ਼ ਕਰਨਾ ਸੀ। ਰਿਕਾਰਡ ਇਹ ਹੈ ਕਿ ਪੰਜਾਬ ਨੂੰ ਆਪਣੀ ਲੋੜ ਮੁਤਾਬਕ ਕੇਸ ਬਣਾ ਕੇ ਭੇਜਣ ਲਈ ਕਿਹਾ ਗਿਆ। ਹਰਿਆਣਾ ਨੂੰ ਮਾਫ ਕਰਨਾ, ਰਾਜਸਥਾਨ ਨੂੰ ਪੰਜਾਬ ਦੇ ਦਰਿਆਈ ਪਾਣੀਆਂ ਦੇ ਵਿੱਚ ਹਿੱਸੇਦਾਰ ਉਸ ਸਮੇਂ ਬਣਾਇਆ ਗਿਆ ਅਤੇ ਰਾਜਸਥਾਨ ਨਹਿਰ ਦੀ ਉਸਾਰੀ 1955 ਦੇ ਸਮਝੌਤੇ ਤਹਿਤ ਕੀਤੀ ਗਈ, ਜਿਹੜੀ ਕਿ ਗੁਲਜ਼ਾਰੀ ਲਾਲ ਨੰਦਾ ਦੀ ਦੇਣ ਸੀ। ਵੈਸੇ ਭਾਖੜਾ ਪ੍ਰੋਜੈਕਟ ਦੀ ਇੱਕ ਨਹਿਰ ਪਹਿਲਾਂ ਹੀ ਰਾਜਸਥਾਨ ਜਾ ਚੁੱਕੀ ਸੀ। ਭਾਖੜਾ ਪ੍ਰੋਜੈਕਟ ਬਣਨ ਸਮੇਂ ਕਿਸੇ ਨੇ ਵੀ ਰਾਇਪੇਰੀਅਨ ਅਧਿਕਾਰਾਂ ਦੀ ਉਲੰਘਣਾ ਦੀ ਗੱਲ ਨਹੀਂ ਕੀਤੀ। ਰਾਜਸਥਾਨ ਨੂੰ ਭਾਖੜਾ ਮੈਨੇਜਮੈਂਟ ਬੋਰਡ ਦੇ ਵਿੱਚ ਹਿੱਸੇਦਾਰ ਬਣਾਉਣਾ ਰਾਇਪੇਰੀਅਨ ਅਧਿਕਾਰਾਂ ਦੀ ਉਲੰਘਣਾ ਸੀ। ਪੰਜਾਬ ਦੇ ਦਰਿਆਈ ਪਾਣੀਆਂ ਦੀ ਤਕਸੀਮ ਦਾ ਮਾਮਲਾ ਸ਼੍ਰੋਮਣੀ ਅਕਾਲੀ ਦਲ ਦੇ ਏਜੰਡੇ ਉੱਤੇ ਇੰਦਰਾ ਗਾਂਧੀ ਵੱਲੋਂ
8 ਅਪ੍ਰੈਲ 1982 ਨੂੰ ਕਪੂਰੀ ਦੇ ਵਿੱਚ SYL ਨਹਿਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਲਈ ਆਇਆ ਸੀ। ਸ਼੍ਰੋਮਣੀ ਅਕਾਲੀ ਦਲ ਨੇ 24 ਜੁਲਾਈ 1985 ਨੂੰ ਜਿਹੜਾ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਸੀ, ਉਹਦੇ ਵਿੱਚ ਨਹਿਰ ਦੀ ਉਸਾਰੀ 1 ਸਾਲ ਦੇ ਅੰਦਰ-ਅੰਦਰ ਮੁਕੰਮਲ ਕਰਨ ਦਾ ਦਾਅਵਾ ਕੀਤਾ ਸੀ। ਇਸ ਸਮਝੌਤੇ ਤੋਂ ਬਾਅਦ ਹੋਂਦ ਦੇ ਵਿੱਚ ਆਉਂਦੀ ਹੈ ਬਰਨਾਲਾ ਸਰਕਾਰ ਤੇ ਉਹਨੇ ਇਸ ਨਹਿਰ ਦੀ ਉਸਾਰੀ ਸ਼ੁਰੂ ਵੀ ਕਰਵਾਈ ਸੀ, ਜਿਹੜੀ ਕਿ 1990 ਦੇ ਵਿੱਚ ਰੋਕੀ ਗਈ। ਉਦੋਂ ਤੋਂ ਲੈ ਕੇ ਹੁਣ ਤੱਕ SYL ਨਹਿਰ ਤੋਂ ਬਿਨਾਂ ਹੀ ਪੰਜਾਬ ਦੇ ਦਰਿਆਵਾਂ ਦਾ ਬਹੁਤਾ ਪਾਣੀ ਦੂਜੇ ਸੂਬਿਆਂ ਨੂੰ ਜਾ ਚੁੱਕਿਆ ਹੈ। ਜਿਹੜੀ ਗੱਲ ਕਰਦਾ SYL ਮੁੰਗਈ ਦੇ ਵਿੱਚ ਸਿੱਧੂ ਮੂਸੇਵਾਲਾ ਪੁੱਤ ਬਗਾਨੇ ਨਹਿਰਾਂ 'ਚ ਡੇਕਾਂ ਲਾ ਹੀ ਦਿੰਦੇ। ਉਹ ਡੇਕਾਂ ਤਾਂ ਲੱਗੀਆਂ ਜੇ SYL ਦੀ ਜਿਹੜੀ ਹੈ ਉਹ ਉਸਾਰੀ ਰੁਕੀ ਹੈ ਤੇ ਉਸਾਰੀ ਭਾਈ ਬਲਵਿੰਦਰ ਸਿੰਘ ਜਟਾਣਾ ਨੇ ਜਦੋਂ ਜਿਹੜੇ ਅਫਸਰ ਜੁੜੇ ਸੀ ਇਹਦੀ ਉਸਾਰੀ ਦੇ ਨਾਲ, ਉਹਨਾਂ ਦਾ ਕਤਲ ਕਰ ਦਿੱਤਾ ਸੀ। ਹਾਲਾਂਕਿ ਬਾਅਦ ਦੇ ਵਿੱਚ ਸਾਡੀਆਂ ਜਿਹੜੀਆਂ ਧਿਰਾਂ ਸੀਗੀਆਂ ਉਹਨਾਂ ਨੇ ਕਿਹਾ ਕਿ ਚਲੋ ਇਹ ਉਹਨਾਂ ਅਫਸਰਾਂ ਨਾਲ ਨਜਾਇਜ਼ ਹੋ ਗਈ। ਖੈਰ ਉਹਨਾਂ ਨੇ ਇਸ ਗੱਲ ਨੂੰ ਵੀ ਮੰਨਿਆ ਕਿ ਅਫਸਰਾਂ ਨਾਲ ਨਜਾਇਜ਼ ਹੋ ਗਈ, ਉਹ ਤਾਂ ਇਨੋਸੈਂਟ ਸੀਗੇ ਵਿਚਾਰੇ, ਆਪਦੀ ਡਿਊਟੀ ਕਰ ਰਹੇ ਸੀ। ਪਰ ਫਿਰ ਵੀ ਭਾਈ ਬਲਵਿੰਦਰ ਸਿੰਘ ਜਟਾਣਾ ਨੂੰ ਲੋਕ ਮੰਨਦੇ ਨੇ ਕਿ ਉਹਨਾਂ ਨੇ ਜੋ ਕੀਤਾ, ਕਿਉਂਕਿ ਉਹਨਾਂ ਨੇ ਸੈਣੀ ਨਾਲ ਵੀ ਉਹਨਾਂ ਦਾ ਪੇਚਾ ਕਾਫੀ ਰਿਹਾ ਔਰ ਬੜੀ ਦਲੇਰੀ ਨਾਲ ਉਹਨਾਂ ਨੇ ਸੈਣੀ ਦਾ ਸਾਹਮਣਾ ਕੀਤਾ ਸੀ, ਸੁਮੇਧ ਸੈਣੀ ਦਾ। ਖੈਰ ਹੁਣ ਆਪਾਂ ਦੇਖਿਆ ਕਿ ਅੱਜ ਜ਼ੀਰਾ ਹੁੰਦੀ ਅੱਜ ਇੱਥੇ ਆ ਗਈ ਔਰ ਇਹ ਜ਼ੀਰਾ 2000 ਤੋਂ ਸਟਾਰਟ ਹੋਈ ਹੈ। 2007 ਦੇ ਵਿੱਚ ਵੀ, ਜੇ ਮੈਂ ਗਲਤ ਨਾ ਹੋਵਾਂ, 2015-16 ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਵੀ ਇਸ ਮਸਲੇ ਤੇ ਜ਼ੀਰਾ ਹੁੰਦੀ ਰਹੀ। ਖੈਰ ਮਸਲਾ ਬਹੁਤ ਵੱਡਾ, ਪਰ ਸੰਖੇਪ ਦੇ ਵਿੱਚ ਤੁਹਾਨੂੰ ਜੋ ਹੋਇਆ, ਜਿਹਦੇ ਕਰਕੇ ਅੱਜ ਅਸੀਂ ਇੱਥੇ ਖੜੇ ਹਾਂ, ਚਰਚਾ ਕਰ ਰਹੇ ਹਾਂ, ਉਹਨਾਂ ਚੀਜ਼ਾਂ ਦੇ ਬਾਰੇ ਦੱਸਣਾ ਜ਼ਰੂਰੀ ਸੀ। ਸਮਾਂ ਇਜਾਜ਼ਤ ਨਹੀਂ ਦਿੰਦਾ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦਿੰਦੀਆਂ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਨਵੀਰ ਸਿੰਘ ਜੀ। ਅਮਰੀਕਾ ਦੇ ਨਾਲ ਵਿਸ਼ਵ ਭਰ ਦੀਆਂ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।